ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082725200। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਗਿਲ, ਸਲਮਾ, ਬਾਦਰ ਸਿੰਘ ਗਿੱਲ, ਪੌਲਰ, ਅਸ਼ਾਨਜੀਤ ਸਿੰਘ ਕਲੋਟੀ, ਜੁਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ, ਪ੍ਰੀਮੋਟ, ਗੁਰਦਾਵਰ ਸਿੰਘ, ਮਨਜੀਤ ਕੌਰ, ਜੁਬਾ ਸਿਟੀ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਤੇ ਜੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਇੱਕ ਪੁਲਿਸ ਵਾਲੇ ਨੂੰ ਉਮਰਾ ਨੰਗਲ ਨੂੰ ਤੇ ਬੁਲਾ ਲਿਆ ਗਿਆ ਆ, ਉਸ ਦਾ ਰਿਮਾਂਡ ਵੀ ਲੈ ਲਿਆ ਗਿਆ। ਤੇ ਪਰ ਹੁਣ ਜਿਹੜੀ ਚਰਚਾ ਚੱਲ ਰਹੀ ਆ ਕਿ ਅਗਲੀ ਵਾਰੀ ਕਿਸ ਦੀ ਹੋਊਗੀ, ਸਮੇਧ ਸੈਣੀ ਹੋਊ ਜਾਂ ਸੁਖਬੀਰ ਬਾਦਲ। ਬਿਲਕੁਲ ਜੀ, ਇਸ ਵੇਲੇ ਇਹ ਜਿਹੜੀ ਚਰਚਾ ਹੈ ਜੀ, ਸਭ ਤੋਂ ਤੁਸੀਂ ਕਹਿ ਲਓ ਕਿ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਇਹ ਵੀ ਹੈ ਕਿ ਜਿਹੜੀ ਪੁਲਿਸ ਫੋਰਸ ਹੈ ਉਹਦੇ ਅੰਦਰ ਜਿਹੜਾ ਜੀ ਇੱਕ ਬਹੁਤ ਵੱਡਾ ਉਥਲ ਪੁਥਲ ਜਿਹੜੀ ਆ ਜੀ ਉਹ ਚੱਲ ਰਹੀ ਆ ਅਫਸਰਾਂ ਦੇ ਵਿੱਚ। ਇੱਕ ਤਾਂ ਇਹਨੂੰ ਲੈ ਕੇ ਕਿ ਅਗਲਾ ਅਫਸਰ ਜਿਹੜਾ ਜੀ ਉਹ ਕਿਹੜਾ ਹੋ ਸਕਦਾ ਹੈ। ਇਹਦੇ ਵਿੱਚ ਇੱਕ ADGP ਦਾ ਨਾਮ ਵੀ ਜਿਹੜਾ ਜੀ ਉਹ ਬੋਲ ਰਿਹਾ, ਸਾਬਕਾ DGP ਦਾ ਨਾਮ ਵੀ ਜਿਹੜਾ ਜੀ ਉਹ ਬੋਲ ਰਿਹਾ। ਤਕਰੀਬਨ ਕੋਈ 2.5 ਘੰਟੇ ਤੋਂ ਉੱਪਰ ਜਿਹੜੀ ਬਹਿਸ ਹੈ ਉਹ ਫਰੀਦਕੋਟ ਦੀ ਅਦਾਲਤ ਦੇ ਵਿੱਚ ਹੋਈ ਆ, ਜਦੋਂ ਇਹ ਪਰਮਰਾਜ ਸਿੰਘ ਉਮਰਾ ਨੰਗਲ ਜਿਹੜੇ ਨੇ ਉਹਨੂੰ ਪੇਸ਼ ਕੀਤਾ ਗਿਆ ਰਿਮਾਂਡ ਦੇ ਵਾਸਤੇ। 4 ਦਿਨਾਂ ਦਾ ਰਿਮਾਂਡ ਆ ਜੀ। ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਉਹ ਪੁੱਛ ਗਿੱਛ ਇਹਦੇ ਸ਼ੁਰੂ ਹੋ ਚੁੱਕੀ ਹੋਈ ਆ ਪਰਮਰਾਜ ਸਿੰਘ ਉਮਰਾ ਨੰਗਲ ਤੋਂ। ਜਿਹੜੀਆਂ ਗੱਲਾਂ ਦਾ ਜਵਾਬ SIT ਨੂੰ ਜਿਹੜਾ ਜੀ ਮਿਲ ਰਿਹਾ, ਉਹ ਉਹਨੇ ਲੱਭਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕਰਨੀ ਆ। ਜਿਹੜੀ ਗੋਲੀਆਂ ਨੂੰ ਟੈਂਪਰਿੰਗ ਕੀਤੀ ਗਈ ਆ, ਉਹ ਕਿਹਨੇ ਟੈਂਪਰਿੰਗ ਕੀਤੀ ਆ, ਗੱਡੀਆਂ ਦੇ ਉੱਤੇ ਗੋਲੀਆਂ ਚਲਾ ਕੇ ਇਹ ਕਿਹਨੇ ਦਰਸਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਕਿ ਪੁਲਿਸ ਦੇ ਉੱਤੇ ਹਮਲਾ ਜਿਹੜਾ ਉਹ ਹੋਇਆ ਸੀਗਾ, ਉਹ ਆਪਣਾ ਜਿਹੜਾ ਰੇਂਜ ਸੀਗਾ, ਲੁਧਿਆਣਾ ਰੇਂਜ ਦੇ ਉਹ IG ਸਨ, ਉਹ ਇਹਨੂੰ ਛੱਡ ਕੇ ਫਰੀਦਕੋਟ ਰੇਂਜ ਦੇ ਵਿੱਚ ਕਿਉਂ ਗਏ। ਇਹ ਜਿਹੜੇ ਜੀ ਉਹ ਵੱਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ SIT ਨੇ ਕਰਨੀ ਆ। ਚਲੋ ਇਹ ਸਵਾਲ ਤਾਂ ਜਿਹੜੇ ਜੀ ਉਹ ਸਾਈਡ ਤੇ ਹੋਣਗੇ, ਪਰ ਜਿਹੜੇ ਅਸਲ ਸਵਾਲ ਨੇ ਉਹਨਾਂ ਨੇ ਇਸ ਵੇਲੇ ਜਿਹੜੀ ਹੈ ਜੀ ਇਹ ਖਲਬਲੀ ਮਚਾਈ ਹੋਈ ਆ ਪੰਜਾਬ ਦੀ ਪੁਲਿਸ ਦੇ ਕੁਝ ਅਫਸਰਾਂ ਦੇ ਵਿੱਚ ਤੇ ਇਹਦੇ ਨਾਲ ਨਾਲ ਸਿਆਸਤਦਾਨਾਂ ਦੇ ਵਿੱਚ। ਕਿਉਂਕਿ ਜਿਹੜੇ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸੀਗੀ, ਉਹਦੇ ਆਪਣੇ ਜਦੋਂ ਰਿਟਾਇਰਡ ਹੁੰਦੇ ਆ ਸਮੇਧ ਸੈਣੀ ਹੋਰੀ, ਉਦੋਂ ਇੱਕ ਦਿਨ ਪਹਿਲਾਂ ਉਹ ਇੱਕ ਦੇ ਗਏ ਸਨ ਹਲਫਨਾਮਾ, ਐਫੀਡੇਵਿਟ। ਸ਼ਾਇਦ ਉਦੋਂ ਇਹ ਪਤਾ ਨਹੀਂ ਸੀਗਾ ਕਿ ਇਹ ਜਾਂਚ ਇੱਥੋਂ ਤੱਕ ਇਸ ਪੱਧਰ ਦੀ ਜਿਹੜੀ ਉਹ ਚਲੇ ਜਾਣੀ ਆ। ਉਹਨੂੰ ਹੋ ਸਕਦਾ ਕਿ ਕੁਛ ਲੋਕ ਐਵੇਂ ਜਿਹੜਾ ਜੀ ਉਹ ਸਮਝਦੇ ਹੋਣ ਉਹ ਇੱਕ ਬਹੁਤ ਵੱਡਾ ਦਸਤਾਵੇਜ਼ ਹੈ ਇਸ ਸਾਰੀ ਜਾਂਚ ਦੇ ਵਿੱਚ, ਔਰ ਖਾਸ ਤੌਰ ਦੇ ਉੱਤੇ ਜਿੱਦਾਂ ਜਾਂਚ ਜਿਹੜੀ ਜੀ ਉੱਪਰ ਨੂੰ ਜਾ ਰਹੀ ਆ ਉਹਦੇ ਵਿੱਚ, ਕਿਉਂਕਿ ਉਹਦੇ ਵਿੱਚ ਇਹ ਦਰਜ ਹੈ ਸਮੇਧ ਸੈਣੀ ਹੋਰਾਂ ਦੇ ਜਿਹੜਾ ਜੀ ਐਫੀਡੇਵਿਟ ਦੇ ਵਿੱਚ ਕਿ ਮੈਂ ਤਾਂ ਉੱਪਰੋਂ ਆਈਆਂ ਹਦਾਇਤਾਂ ਦੇ ਅਨੁਸਾਰ ਕਾਰਵਾਈ ਕੀਤੀ। ਹੁਣ ਉੱਪਰਲੀਆਂ ਹਦਾਇਤਾਂ ਜਿਹੜੀਆਂ ਜੀ ਉਹ ਕਿਹਦੀਆਂ ਨੇ, ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹ ਕਿਹਾ ਜਾ ਰਿਹਾ ਕਿ ਇਸ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਸਾਬਕਾ ਜਿਹੜੇ DGP ਨੇ ਸਮੇਧ ਸੈਣੀ ਹੋਰੀ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਿਹੜੀ ਹੈ ਜੀ ਉਹ ਵਾਰੀ ਆ ਸਕਦੀ ਆ, ਕਿਉਂਕਿ ਇਹ ਗੱਲ ਤਕਰੀਬਨ ਜਿਹੜੀ ਜੀ ਵੱਡੇ ਪੱਧਰ ਦੇ ਉੱਤੇ ਪੁਲਿਸ ਦੇ ਅੰਦਰੂਨੀ ਸੂਤਰਾਂ ਦੇ ਵਿੱਚ ਤਾਂ ਚੱਲੀ ਜਾਂਦੀ ਆ ਕਿ ਚਰਨਜੀਤ ਸ਼ਰਮਾ ਸਾਰੀ ਜਿਹੜੀ ਕਹਾਣੀ ਹੈ ਜੀ ਉਹ ਦੱਸ ਗਿਆ ਤੇ ਕੀ ਕੁਝ ਜਿਹੜਾ ਜੀ ਉਹ ਹੋਇਆ, ਤੇ ਰਹਿੰਦੀ ਖੁੰਦੀ ਹੋ ਸਕਦਾ ਜੀ ਜਿਹੜੀ ਉਹ ਦੱਸ ਦੇਣੀ ਆ। ਪਰਮਰਾਜ ਸਿੰਘ ਉਮਰਾ ਨੰਗਲ ਹੋਰਾਂ ਨੇ ਵੀ 4 ਦਿਨ ਦੇ ਜਿਹੜਾ ਜੀ ਉਹ ਰਿਮਾਂਡ ਦੇ ਉੱਤੇ ਇਹ ਕੋਈ ਪਹਿਲੀ ਵਾਰੀ ਇੰਨਾ ਜ਼ਰੂਰ ਹੈ ਕਿ ਪਰਮਰਾਜ ਸਿੰਘ ਹੋਰਾਂ ਨੰਗਲ ਹੋਰੀ ਇਸ ਮਾਮਲੇ 'ਚ ਫਸੇ ਆ, ਨਹੀਂ ਤਾਂ ਉਹ ਨਿਕਲ ਜਾਂਦੇ ਰਹੇ ਆ ਜੀ ਪਤਲੀ ਗਲੀ ਥਾਣੀ ਸਾਈਡ ਤੋਂ ਜਿਹੜਾ ਜੀ ਉਹ ਹੋ ਕੇ। ਚਾਹੇ ਉਹ ਰਾਜਾ ਕੰਦੋਲਾ ਵਾਲਾ ਮਾਮਲਾ ਹੋਵੇ, ਡਰੱਗ ਵਾਲਾ, ਉਹਦੇ ਵਿੱਚ ਇੱਕ ਵਾਰੀ ਉਹਨਾਂ ਦਾ ਨਾਮ ਬਹੁਤ ਵੱਡੇ ਪੱਧਰ ਤੇ ਬੋਲ ਗਿਆ ਸੀ, ਕਲੀਨ ਚਿੱਟ ਉਹਨਾਂ ਨੂੰ ਮਿਲ ਗਈ। ਅੰਮ੍ਰਿਤਸਰ ਦੇ ਵਿੱਚ ASI ਦਾ ਮਰਡਰ ਹੋ ਗਿਆ ਸੀ ਜਿਹੜਾ ਆਪਣੀ ਧੀ ਨੂੰ ਬਚਾਉਣ ਗਿਆ ਸੀ, ਉੱਥੇ ਵੀ ਪਰਮਰਾਜ ਸਿੰਘ ਉਮਰਾ ਨੰਗਲ ਹੋਰੀ ਜਿਹੜੇ ਵੀ ਉਹ ਲੱਗੇ ਹੋਏ ਸੀ, ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਬਾਅਦ ਦੇ ਵਿੱਚ DGP ਨੇ ਜਾ ਕੇ ਚੰਡੀਗੜ੍ਹ ਉੱਥੇ ਆਪ ਕਮਾਂਡ ਸੰਭਾਲੀ ਤੇ ਪਿੰਡਾਂ ਨੂੰ ਘੇਰਾ ਪਾ ਕੇ
ਉਹਨੂੰ ਫੜਿਆ ਸੀਗਾ ਜੀ, ਜਿਸ ਬਦਮਾਸ਼ ਨੇ ਉਸ ASI ਨੂੰ ਮਾਰਿਆ ਸੀਗਾ। ਫਰੀਦਕੋਟ ਦੇ ਵਿੱਚ ਜਦੋਂ ਇੱਕ ਨਾਬਾਲਗ ਲੜਕੀ ਜਿਹੜੀ ਉਹ ਅਗਵਾ ਹੋਈ ਸੀ ਤਾਂ ਉਹਦੀਆਂ ਨਾਬਾਲਗ ਲੜਕੀ ਦੀਆਂ ਵਿਆਹ ਦੀਆਂ ਫੋਟੋਆਂ ਜਿਹੜੀਆਂ ਪ੍ਰੈਸ ਕਾਨਫਰੰਸ ਕਰਕੇ ਜਾਰੀ ਕਰਨ ਵਾਲੇ ਵੀ ਜਿਹੜੇ ਦੀ ਇਹੀ ਆਫਿਸਰ ਸਨ। ਹੋਰ ਪਿੱਛੇ ਚਲੇ ਜਾਓ, ਦਲੇਰ ਮਹਿੰਦੀ ਕਾਂਡ ਜਿਹੜਾ ਦੀ ਸਾਰਿਆਂ ਨੂੰ ਯਾਦ ਹੋਣਾ, ਕਿਸੇ ਨੂੰ ਭੁੱਲਿਆ ਨਹੀਂ ਹੋਣਾ ਕਿ ਉਦੋਂ ਕਿਸ ਹਿਸਾਬ ਦੇ ਨਾਲ ਉਹਦੇ ਵਿੱਚ ਜਿਹੜਾ ਦੀ ਉਹ ਰੋਲ ਰਿਹਾ ਸੀਗਾ। ਸੋ ਸਮੇਂ-ਸਮੇਂ ਦੇ ਉੱਤੇ ਉਹ ਚਰਚਿਤ ਰਹੇ ਨੇ, ਇਸ ਵਾਰੀ ਚਰਚਿਤ ਨੇ ਪਰ ਥੋੜੇ ਜਿਹੇ ਡਿਫਰੈਂਟ ਤਰੀਕੇ ਨਾਲ। ਬਿਲਕੁਲ ਜੀ, ਪਰ ਦੇਖਦੇ ਹਾਂ ਹੁਣ ਨਿਕਲਦਾ ਕੀ ਆ ਵਿੱਚੋਂ ਇਹਦੇ। ਤੇ ਅੱਗੇ ਗੱਲ ਕਰਦੇ ਜੀ, ਮਹਾਗਠਜੋੜ ਹੋਇਆ ਸੀਗਾ ਪੰਜਾਬ ਦੇ ਵਿੱਚ। ਜਿਹੜੀਆਂ ਬਹੁਤ ਸਾਰੀਆਂ ਪਾਰਟੀਆਂ ਆ, ਟਕਸਾਲੀ ਆਗੂ ਆ ਜਾਂ ਹੋਰ ਆ, ਉਹ ਰਲ ਗਏ ਸੀਗੇ, ਪਰ ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਤਰੇੜ ਉੱਭਰਦੀ ਨਜ਼ਰ ਆ ਰਹੀ ਹੈ। ਐਕਚੁਅਲੀ ਮੁਸ਼ਕਲ ਜਿਹੜੀ ਹੈ ਨਾ ਜੀ, ਉਹ ਪੰਜਾਬ ਦੀ ਸਿਆਸਤ ਦੀ ਮੈਂ ਕਹੂੰਗਾ, ਇਹ ਕੋਈ ਇਸ ਗੱਠਜੋੜ ਦੀ ਨਹੀਂ, ਕੋਈ ਇੱਕ ਪਾਰਟੀ ਦੀ ਨਹੀਂ। ਇਹ ਜਿਹੜੀ ਸਿਆਸਤ ਹੈ ਜੀ, ਉਹ ਹੈਗੀ ਆ ਕਲਗੀ ਦੀ ਸਿਆਸਤ ਕਿ ਪ੍ਰਧਾਨ ਕੌਣ। ਜੇ ਮੈਂ ਪ੍ਰਧਾਨ ਨਹੀਂ ਤੇ ਫਿਰ ਮੈਂ ਕਿਸੇ ਨੂੰ ਜਿਹੜਾ ਜੀ ਉਹ ਨਹੀਂ ਮੰਨਦਾ। ਇੰਗਲਿਸ਼ ਦੀ ਇੱਕ ਕਹਾਵਤ ਹੈ, ਈਦਰ ਇਟਸ ਮਾਈ ਵੇ ਔਰ ਇਟਸ ਹਾਈਵੇ। ਜੇ ਮੈਂ ਨਹੀਂ ਤਾਂ ਫਿਰ ਹੋਰ ਕੌਣ ਜੀ। ਇਹ ਅਸਲ ਦੇ ਵਿੱਚ ਸਮੱਸਿਆ ਹੈ। ਜਿੰਨੀਆਂ ਪਾਰਟੀਆਂ ਜਿਹੜੀਆਂ ਇਹ ਇਕੱਠੀਆਂ ਹੋਈਆਂ ਨੇ, ਉਹ ਸਾਰੀਆਂ ਪਾਰਟੀਆਂ ਉਹੀ ਨੇ ਜੀ, ਜਿਹਦੇ ਵਿੱਚੋਂ ਅਗਲੇ ਕਹਿੰਦੇ ਵੀ ਤੂੰ ਪ੍ਰਧਾਨ ਕਿਵੇਂ, ਮੈਂ ਬਣ ਕੇ ਦਿਖਾਊਂਗਾ ਜੀ ਪ੍ਰਧਾਨ, ਫਿਰ ਮੇਰੇ ਹੱਥ ਵਸ ਜਿਹੜਾ ਜੀ ਉਹ ਸਾਰਾ ਕੁਝ ਹੋਊਗਾ। ਇਹ ਜਿਹੜੇ ਚੱਲ ਰਹੇ ਜਿਨ੍ਹਾਂ ਦੀਆਂ ਮੀਟਿੰਗਸ ਤਕਰੀਬਨ 2 ਹਫ਼ਤੇ ਪਹਿਲਾਂ ਬੜੀਆਂ ਤੇਜ਼ੀ ਦੇ ਨਾਲ ਜਿਹੜੀਆਂ ਉਹ ਹੁੰਦੀਆਂ ਸੀਗੀਆਂ, ਦੂਸਰੇ ਤੀਸਰੇ ਦਿਨ ਹੁੰਦੀਆਂ ਸੀਗੀਆਂ। ਹੁਣ ਇਹ ਮੀਟਿੰਗਸ ਜਿਹੜੀਆਂ ਦੀ ਉਹ ਪਿਛਲੇ ਤਕਰੀਬਨ 10 ਦਿਨ ਤੋਂ ਜਿਹੜੀਆਂ ਦੀ ਉਹ ਨਹੀਂ ਹੋ ਰਹੀਆਂ। ਤਾਂ ਇਹ ਬਿਲਕੁਲ ਹੋਲਡ ਦੇ ਉੱਤੇ ਪਈਆਂ। ਕਹਿਣ ਨੂੰ ਇਹ ਕਹੀ ਜਾਂਦੇ ਆ ਜੀ ਕਿ ਅਸੀਂ ਜਿਹੜੀਆਂ ਜੀ ਮੀਟਿੰਗਸ ਕਰ ਰਹੇ ਆ, ਪਰ ਕੋਈ ਮੀਟਿੰਗ ਨਹੀਂ ਹੋ ਰਹੀ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਇਹ ਜਿਹਨੂੰ ਇਹਨਾਂ ਨੇ ਮਹਾਗਠਜੋੜ ਦਾ ਨਾਮ ਦਿੱਤਾ ਸੀਗਾ, ਡੈਮੋਕ੍ਰੇਟਿਕ ਜਿਹੜਾ ਜੀ ਉਹ ਅਲਾਇੰਸ, ਉਹ ਇਸ ਵੇਲੇ ਟੁੱਟਣ ਕੰਢੇ ਖੜਾ। ਕੱਲ ਨੂੰ ਕਿੱਧਰ ਨੂੰ ਜਾਂਦਾ ਸਿਆਸਤ ਦੇ ਵਿੱਚ ਐਗਜ਼ੈਕਟਲੀ ਜਿਹੜਾ ਜੀ ਕੁਛ ਨਹੀਂ ਕਿਹਾ ਜਾ ਸਕਦਾ ਕਿ 2+2 4 ਹੀ ਹੋਣਗੇ, 2+2 0 ਵੀ ਹੋ ਜਾਂਦਾ, 2+2 20 ਵੀ ਬਣ ਜਾਂਦੇ ਆ ਕਈ ਵਾਰੀ। ਅਕਾਲੀ ਦਲ ਟਕਸਾਲੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਜਿਹੜੀ ਸੀਟ ਆ ਉਹ ਐਲਾਨ ਦਿੱਤੀ, ਔਰ ਇੱਥੋਂ ਅਕਾਲੀ ਦਲ ਟਕਸਾਲੀ ਦੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਬਣਾਏ ਗਏ ਬੀਰ ਦਵਿੰਦਰ ਸਿੰਘ ਹੋਰੀ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ। ਤੇ ਬੀਰ ਦਵਿੰਦਰ ਸਿੰਘ ਹੋਰਾਂ ਨੇ ਬਕਾਇਦਾ ਤੌਰ ਦੇ ਉੱਤੇ ਆਪਣੀ ਮੁਹਿੰਮ ਜਿਹੜੀ ਹੈ ਜੀ ਉਹ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸ਼ੁਰੂ ਵੀ ਕਰ ਦਿੱਤੀ। ਇਹ ਕਿਹਾ ਜਾਂਦਾ ਕਿ ਅਨੰਦਪੁਰ ਸਾਹਿਬ ਵਾਲੀ ਜਿਹੜੀ ਸੀਟ ਹੈ ਇਹਦੇ ਉੱਤੇ ਬਹੁਜਨ ਸਮਾਜ ਪਾਰਟੀ ਆਪਣਾ ਹੱਕ ਜਿਤਾਉਂਦੀ ਸੀ, ਤੇ ਇਸੇ ਸੀਟ ਨੂੰ ਲੈ ਕੇ ਰੇੜਕਾ ਵੱਡਾ ਜਿਹੜਾ ਜੀ ਉਹ ਬਣਿਆ ਹੋਇਆ ਸੀ। ਸੁਖਪਾਲ ਸਿੰਘ ਖਹਿਰਾ ਤੇ ਬੈਂਸ ਭਰਾ ਜਿਹੜੇ ਦੀ ਉਹ ਬੈਕਅਪ ਦੇ ਉੱਤੇ ਸਨ ਬਹੁਜਨ ਸਮਾਜ ਪਾਰਟੀ ਦੇ, ਵੀ ਇਹ ਸੀਟ ਉਹਨੂੰ ਦੇ ਦੇਣੀ ਚਾਹੀਦੀ ਹੈ, ਕਿਉਂਕਿ ਇਸ ਸੀਟ ਦੇ ਉੱਤੇ ਬਹੁਜਨ ਸਮਾਜ ਪਾਰਟੀ ਵੱਲੋਂ ਜੱਸੀ ਜਸਰਾਜ ਜਿਹੜੇ ਆਮ ਆਦਮੀ ਪਾਰਟੀ ਛੱਡ ਕੇ ਆਏ ਆ, ਉਹ ਆਸ ਲਾਈ ਜਿਹੜਾ ਜੀ ਉਹ ਬੈਠੇ ਆ ਕਿ ਅਨੰਦਪੁਰ ਸਾਹਿਬ ਤੋਂ BSP ਉਹਨਾਂ ਨੂੰ ਸੀਟ ਜਿਹੜੀ ਦੇ ਦੂਗੀ, ਇਹ ਐਡਜਸਟਮੈਂਟ ਹੋ ਜੇ ਤੇ ਫਿਰ ਉਹ BSP ਜੁਆਇਨ ਕਰਨਗੇ। BSP ਇਸ ਸੀਟ ਦੇ ਉੱਤੇ ਅੜੀ ਸੀ, ਪਰ ਹੁਣ ਜਦੋਂ ਟਕਸਾਲੀ ਜਿਹੜਾ ਜੀ ਉਹ ਕਹਿੰਦੇ ਕਿ ਅਸੀਂ ਇਹ ਸੀਟ ਨਹੀਂ ਛੱਡ ਸਕਦੇ, ਉਹਨਾਂ ਨੇ ਬੀਰ ਦਵਿੰਦਰ ਸਿੰਘ ਹੋਰਾਂ ਨੂੰ ਐਲਾਨ ਦਿੱਤਾ ਆ। ਬੀਰ ਦਵਿੰਦਰ ਸਿੰਘ ਹੋਰੀ ਕਿਉਂਕਿ ਸੀਨੀਅਰ ਮੀਤ ਪ੍ਰਧਾਨ ਬੜੇ ਨੇ ਅਕਾਲੀ ਦਲ ਟਕਸਾਲੀ ਦੇ, ਇਹ ਪੋਸੀਬਲ ਨਹੀਂ ਆ ਕਿ ਬੀਰ ਦਵਿੰਦਰ ਸਿੰਘ ਹੋਰਾਂ ਦਾ ਨਾਮ ਜਿਹੜਾ ਉਹ ਵਾਪਸ ਲਿਆ ਜਾਵੇ ਹੁਣ ਐਲਾਨਣ ਤੋਂ ਜਿਹੜਾ ਜੀ ਉਹ ਬਾਅਦ। ਦੂਜੇ ਪਾਸੇ ਜਿਹੜੇ ਅਕਾਲੀ ਦਲ ਟਕਸਾਲੀ ਦੇ ਜਿਹੜੇ ਪ੍ਰਧਾਨ ਨੇ ਉਹ ਇਹ ਗੱਲ ਜਿਹੜਾ ਜੀ ਕਹਿੰਦੇ ਆ ਕਿ ਸਾਡੀ ਗੱਲਬਾਤ ਹੈ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਉਹ ਕਹਿੰਦੇ ਅਸੀਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੂੰ ਆਪਣੇ ਨੂੰ ਅਨੰਦਪੁਰ ਸਾਹਿਬ ਤੋਂ ਜਿਹੜਾ ਐਲਾਨਿਆ ਆ, ਤੇ ਇਹਦੇ ਉੱਤੇ ਸਮਝੌਤਾ ਨਹੀਂ ਹੋ ਸਕਦਾ, ਇਹਦੇ ਉੱਤੇ ਗੱਲਬਾਤ ਨਹੀਂ ਹੋ ਸਕਦੀ। ਇਦੋਂ ਵੀ ਅੱਗੇ ਜਿਹੜੇ ਬ੍ਰਹਮਪੁਰਾ ਸਾਹਿਬ ਨੇ ਉਹ ਇਹ ਕਹਿੰਦੇ ਆ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਆਪਣੇ ਆਪ ਨੂੰ ਬਠਿੰਡਾ ਤੋਂ ਐਲਾਨ ਲਿਆ, ਧਰਮਵੀਰ ਗਾਂਧੀ ਹੋਰਾਂ ਨੇ ਆਪਣੇ ਆਪ ਨੂੰ ਪਟਿਆਲੇ ਤੋਂ ਐਲਾਨ ਲਿਆ, ਬੈਂਸ ਭਰਾਵਾਂ ਨੇ ਆਪਣੇ ਆਪ ਨੂੰ ਲੁਧਿਆਣੇ ਤੋਂ ਐਲਾਨ ਲਿਆ, ਤੇ ਫਿਰ ਗੱਠਜੋੜ ਜਿਹੜਾ ਸੀਗਾ ਜੀ ਉਹਦੇ ਵੱਲੋਂ ਐਲਾਨੀਆਂ ਜਾਣ ਵਾਲੀਆਂ ਜਿਹੜੇ ਕਿਹਾ ਜਾ ਰਿਹਾ ਸੀਗਾ ਕਿ 7 ਦੇ ਕਰੀਬ ਸੀਟਾਂ ਅਸੀਂ ਐਲਾਨਾਂਗੇ, ਉਹ ਫਿਰ ਕਿੱਥੇ ਰਹਿ ਗਈਆਂ। ਉਹ ਕਹਿੰਦੇ ਕਿ ਇਹ ਜਦੋਂ ਆਪਣੀਆਂ ਸੀਟਾਂ ਆਪੇ ਐਲਾਨੀ ਜਾ ਰਹੇ ਆ ਤੇ ਚੋਣ ਮੁਹਿੰਮ ਵੀ ਸ਼ੁਰੂ ਕਰਤੀ ਆ, ਤੇ ਸਾਨੂੰ ਜਾਣ ਬੁੱਝ ਕੇ ਪਛਾਣ ਜਿਹੜਾ ਜੀ ਉਹ ਕੀਤਾ ਜਾ ਰਿਹਾ। ਇਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਵੀ ਆਪਣੀ ਸੀਟ ਜਿਹੜੀ ਦੀ ਉਹ ਐਲਾਨ ਦਿੱਤੀ ਆ। ਦੂਸਰੀ ਸੀਟ ਵੈਸੇ ਅਜੇ ਅਣਐਲਾਨੀ ਆ, ਪਰ ਜਿਹੜੇ ਜਨਰਲ ਜੇ ਸਿੰਘ ਹੋਰੀ ਨੇ ਉਹ ਖਡੂਰ ਸਾਹਿਬ ਤੋਂ ਆਪਣੀ ਚੋਣ ਮੁਹਿੰਮ ਜਿਹੜੀ ਹੈ ਜੀ ਉਹ ਸਟਾਰਟ ਕਰ ਚੁੱਕੇ ਹੋਏ ਨੇ। ਇਹ ਵੀ ਕਿਹਾ ਜਾਂਦਾ ਕਿ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਗੱਲਬਾਤ ਆਮ ਆਦਮੀ ਪਾਰਟੀ ਦੇ ਨਾਲ ਚੱਲਦੀ ਸੀ, ਉਹ ਵੀ ਅਨੰਦਪੁਰ ਸਾਹਿਬ ਤੋਂ ਜਿਹੜਾ ਜੀ ਉਹ ਟੁੱਟੀ ਆ ਕਿਤੇ ਜਾ ਕੇ, ਕਿਉਂਕਿ ਅਨੰਦਪੁਰ ਸਾਹਿਬ ਵਾਲੀ ਸੀਟ ਜਿਹੜੀ ਉਹ ਆਮ ਆਦਮੀ ਪਾਰਟੀ
ਨਹੀਂ ਜਿਹੜਾ ਦੀ ਉਹ ਛੱਡਣਾ ਚਾਹੁੰਦੀ, ਜਿੱਥੋਂ ਕਿ ਉਹਨੇ ਆਪਣਾ ਕੈਂਡੀਡੇਟ ਐਲਾਨਿਆ ਹੋਇਆ ਸ਼ੇਰਗਿੱਲ। ਉਹ ਇਹ ਕਹਿੰਦੇ ਆ ਕਿ ਜਿਹੜਾ ਸ਼ੇਰਗਿੱਲ ਹੈ ਉਹ ਪਾਰਟੀ ਦੇ ਵਾਸਤੇ ਉਹਨੇ ਕਾਫੀ ਕੰਮ ਕੀਤਾ ਔਰ ਖਾਸ ਤੌਰ ਦੇ ਉੱਤੇ ਫਾਈਨੈਂਸ਼ੀਅਲੀ ਉਹਨੇ ਪਾਰਟੀ ਦੀ ਜਿਹੜੀ ਜੀ ਉਹ ਮਦਦ ਕੀਤੀ ਹੈ, ਜਿਹਦੇ ਕਰਕੇ ਉਹ ਸੀਟ ਉਹਦੇ ਤੋਂ ਨਹੀਂ ਜਿਹੜਾ ਜੀ ਉਹ ਖੋਣਾ ਚਾਹੁੰਦੇ। ਉਹ ਬਹੁਜਨ ਸਮਾਜ ਪਾਰਟੀ ਨੂੰ ਜਿਹੜੀਆਂ ਸੀਟਾਂ ਦਿੰਦੇ ਸੀਗੇ ਉਹਦੇ ਵਿੱਚ ਹੁਸ਼ਿਆਰਪੁਰ, ਜਲੰਧਰ, ਪਟਿਆਲਾ ਤੇ ਫਿਰੋਜ਼ਪੁਰ ਵਾਲੀ ਜਿਹੜੀ ਸੀਟ ਉਹ ਸ਼ਾਮਲ ਸੀਗੀ। ਗੱਲਬਾਤ ਉਧਰ ਨਹੀਂ ਟੁੱਟੀ। ਹੁਣ ਜਦੋਂ ਲੱਗੀ, ਜਦੋਂ ਇਹ ਜਿਹੜਾ ਜੀ ਇੱਧਰ ਜਿਹੜਾ ਮਹਾ ਗੱਠਜੋੜ ਹੈ ਉਹ ਗੱਠਜੋੜ ਵੀ ਨਹੀਂ ਰਹਿੰਦਾ, ਜਿਹੜਾ ਜੀ ਉਹ ਦੀਂਦਾ ਮਹਾ ਤਾਂ ਪਾਸੇ ਹੋ ਗਿਆ। ਤੇ ਹੁਣ ਵੇਖਣਾ ਇਹ ਹੋਊਗਾ ਕਿ ਇਹ ਕੋਈ ਗੱਠਜੋੜ ਜਿਹੜਾ ਆਉਂਦੇ ਦਿਨਾਂ ਦੇ ਦੌਰਾਨ ਆਮ ਆਦਮੀ ਪਾਰਟੀ ਜਾਂ ਦੂਜਿਆਂ ਤੀਜਿਆਂ ਦੇ ਨਾਲ ਕਿਸੇ ਦੇ ਨਾਲ ਹੋ ਸਕਦਾ, ਜਾਂ ਫਿਰ ਜਿਹੜਾ ਜੀ ਏਕਲਾ ਚੱਲੋ ਸਾਰੇ ਜਿਹੜੇ ਜੀ ਉਹ ਤੁਰਦੇ ਆ। ਤੇ ਇਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਜਿਹੜੀ ਖੁਸ਼ੀ ਹੋਊਗੀ ਜਿਹਨੂੰ, ਉਹ ਕਾਂਗਰਸ ਹੀ ਹੋਊਗੀ, ਜਿਹਨੂੰ ਬਾਵਜੂਦ ਇਹਦੇ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਜੀ ਉਨੀ ਕੋਈ ਗੱਲਬਾਤ ਰਹੀ ਨਹੀਂ ਗੀ, ਉਹਦੇ ਬਾਵਜੂਦ ਉਹਦਾ ਮੁਕਾਬਲਾ ਕੋਈ ਨਹੀਂ ਗਾ ਜੀ ਹਾਲ ਦੀ ਘੜੀ ਸਾਰੀਆਂ ਸੀਟਾਂ ਤੇ। ਬਿਲਕੁਲ ਜੀ, ਬਾਕੀ ਵੀ ਸਾਰੇ ਖੱਖੜੀਆਂ ਹੋਏ ਬੈਠੇ ਆ ਤੇ ਉਹਨਾਂ ਨੂੰ ਪੈਣੀਆਂ ਵੋਟਾਂ। ਕਿ ਪਟਨਾ ਸਾਹਿਬ ਦੇ ਜਥੇਦਾਰ ਦੀ ਜੇ ਗੱਲ ਕਰੀਏ, ਉਸ ਦੇ ਬੇਟੇ ਦੀ ਵੀਡੀਓ ਘੁੰਮਦੀ ਸੀਗੀ, ਉਸ ਨੂੰ ਲੈ ਕੇ ਸਿੰਘ ਸਾਹਿਬ ਕਹਿੰਦੇ ਕਿ ਹਜੇ ਉਸ ਦੇ ਪੁੱਤ ਬਾਰੇ ਵਿਚਾਰ ਹੀ ਕਰਾਂਗੇ। ਬਿਲਕੁਲ ਜੀ, ਇਹ ਹੈ ਕਿ ਪੰਥ ਦੇ ਵਿੱਚ ਕਿੰਨੇ ਲੋਕ ਨੇ, ਚਾਹੇ ਉਹ ਕੋਈ ਕੀਰਤਨੀਆ ਹੋਵੇ, ਰਾਗੀ ਹੋਵੇ, ਚਾਹੇ ਉਹ ਕੋਈ ਪ੍ਰਚਾਰਕ ਹੋਵੇ, ਉਂਝ ਜਿਹੜਾ ਜੀ ਹੋਵੇ, ਜੇ ਉਹ ਕੋਈ ਗਲਤੀ ਕਰਦਾ ਤੇ ਉਹਨੂੰ ਝੱਟ ਦੇਣੀ ਜਿਵੇਂ ਅਕਾਲ ਤਖਤ ਦੇ ਉੱਤੇ ਸੱਦ ਲਿਆ ਜਾਂਦਾ ਔਰ ਉਹਨੂੰ ਪੰਥ ਤੋਂ ਛੇਕ ਦਿੱਤਾ ਜਾਂਦਾ। ਬੜੀਆਂ ਸਾਰੀਆਂ ਮਿਸਾਲਾਂ ਜਿਹੜੀਆਂ ਜੀ ਇਹਦੀਆਂ ਪਈਆਂ ਨੇ। ਪਿਛਲੇ ਦਿਨੀ ਕੈਨੇਡਾ ਦੇ ਵਿੱਚ ਚੜ੍ਹਾਈ ਕਰ ਗਏ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਉਹਨਾਂ ਨੇ ਕਿਤਾਬਾਂ ਹੀ ਕੁਝ ਜਿਹੜੀਆਂ ਜੀ ਉਹ ਲਿਖੀਆਂ ਸੀਗੀਆਂ ਵਿਪਰਨ ਕੀ ਰੀਤ, ਉਹਦੇ ਕਰਕੇ ਉਹ ਛੇਕ ਦਿੱਤੇ ਗਏ ਸੀਗੇ। ਬਹੁਤ ਸਾਰੀਆਂ ਮਿਸਾਲਾਂ ਨੇ ਜੀ। ਜਿਹੜੇ ਦਰਸ਼ਨ ਸਿੰਘ, ਪ੍ਰੋਫੈਸਰ ਦਰਸ਼ਨ ਸਿੰਘ ਹੋਰੀ ਨੇ, ਉਹ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਜੀ। ਉਹਨਾਂ ਨੂੰ ਤਾਂ ਉਦੋਂ ਛੇਕ ਦਿੱਤਾ ਜਾਂਦਾ। ਹੁਣ ਇਹ ਜਿਹੜੀ ਤੋਏ ਆ, ਇਹ ਜਿਹੜੇ ਪਟਨਾ ਸਾਹਿਬ ਦੇ ਜਥੇਦਾਰ ਨੇ ਗਿਆਨੀ ਇਕਬਾਲ ਸਿੰਘ ਦੀ, ਇਹ ਅੱਜ ਦੀ ਤਾਂ ਹੋ ਨਹੀਂ ਰਹੀ, ਇਹ ਤਾਂ ਪਿਛਲੇ ਕਈ ਦਿਨਾਂ ਤੋਂ, ਈਵਨ ਕਈ ਮਹੀਨਿਆਂ ਤੋਂ ਜਿਹੜੀ ਆ ਜੀ ਉਹ ਚੱਲਦੀ ਹੈ। ਉਹਦੇ ਵਿਆਹਾਂ ਨੂੰ ਲੈ ਕੇ ਜਿਹੜਾ ਰੇੜਕਾ ਉਹ ਜਿਹੜਾ ਚੱਲਦਾ, ਇਹ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਜਿਹੜੀ ਹੈ ਜੀ ਅਕਾਲ ਤਖਤ ਦੇ ਕੋਲੇ ਆ ਚੁੱਕੀ ਹੈ। ਇਹ ਪਹਿਲੀ ਵਾਰੀ ਨਹੀਂ ਆਈ। ਉੱਥੇ ਜੋ ਕੁੱਟ ਕਟਾਪਾ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਹੁੰਦਾ ਰਿਹਾ, ਉਹਦੇ 'ਚ ਇਹਦਾ ਮੁੰਡਾ ਵੀ ਜਿਹੜਾ ਜੀ ਉਹ ਸ਼ਾਮਲ ਰਿਹਾ, ਉਦੋਂ ਵੀ ਸ਼ਿਕਾਇਤਾਂ ਆਉਂਦੀਆਂ ਰਹੀਆਂ। ਇਹ ਨਹੀਂ ਪਤਾ ਕਿ ਕਿਹੜੀ ਮਜਬੂਰੀ ਆ ਜਿਹਦੇ ਕਰਕੇ ਅੱਜ ਤੱਕ ਇਕਬਾਲ ਸਿੰਘ ਦੇ ਖਿਲਾਫ ਕਦੀ ਕੋਈ ਜਿਹੜਾ ਜੀ ਐਕਸ਼ਨ ਲਿਆ ਹੀ ਨਹੀਂ ਗਿਆ, ਕਿਉਂਕਿ ਉਹ ਜਿਹੜਾ ਜੀ ਚੌੜਾ ਹੋ ਕੇ ਕਹਿੰਦਾ ਮੈਨੂੰ ਹਟਾ ਕੇ ਦਿਖਾਓ ਇੱਥੋਂ। ਤੁਹਾਨੂੰ ਯਾਦ ਹੋਣਾ ਕਈ ਵਾਰੀ ਇਹ ਹੋਇਆ ਕਿ ਇਕਬਾਲ ਸਿੰਘ ਨੂੰ ਬਿਠਾਇਆ ਨਹੀਂ ਜਾਊਗਾ, ਪੰਜ ਸਿੰਘ ਸਾਹਿਬਾਨ 'ਚ ਉਹ ਆ ਜਾਂਦਾ ਵਿੱਚ, ਜਿਹੜੇ ਜੀ ਉਹ ਬਿਠਾ ਲੈਂਦੇ ਆ। ਹੁਣ ਕਿਹੜਾ ਡਰ ਡੁੱਕਰ ਆ ਇਹ ਨਹੀਂ ਪਤਾ। ਇਕਬਾਲ ਸਿੰਘ ਹੁਰੀ ਇੱਕ ਵਾਰੀ ਫੇਰ ਜਿਹੜੇ ਜੀ ਉਹ ਚਰਚਿਤ ਨੇ, ਇਸ ਵਾਰੀ ਆਪਣੇ ਵਿਆਹਾਂ ਕਰਕੇ ਜਾਂ ਸ਼ਿਕਾਇਤ ਕਰਕੇ ਨਹੀਂ, ਆਪਣੇ ਮੁੰਡੇ ਕਰਕੇ ਚਰਚਿਤ ਆ। ਉਹਦਾ ਜਿਹੜਾ ਮੁੰਡਾ ਜਿਹਦਾ ਨਾਮ ਗੁਰਪਿਆਰ ਸਿੰਘ ਹੈ, ਗੁਰਪ੍ਰਸਾਦ ਸਿੰਘ, ਉਹ ਜਿਹੜਾ ਕਿ ਪਟਨਾ ਸਾਹਿਬ ਦੀ ਜਿਹੜੀ ਕਮੇਟੀ ਆ ਉਹਦੇ ਵਿੱਚ ਕੈਸ਼ੀਅਰ ਦੀ ਨੌਕਰੀ ਕਰਦਾ, ਕਿਉਂਕਿ ਇੱਕ ਤਾਂ ਇਹਨਾਂ ਜਥੇਦਾਰਾਂ ਨੇ ਆਪਣੇ ਰਿਸ਼ਤੇਦਾਰ ਲਵਾਏ ਹੋਏ ਆ। ਤੁਹਾਨੂੰ ਯਾਦ ਹੋਣਾ ਇਹ ਸਾਰਾ ਮਾਮਲਾ ਸਾਹਮਣੇ ਆਇਆ ਸੀ। ਗੁਰਬਚਨ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਅਕਾਲ ਤਖਤ ਦੇ, ਉਹਦੇ 70 ਰਿਸ਼ਤੇਦਾਰ, 70 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੰਮ ਕਰਦੇ ਆ ਜੀ ਅਹੁਦਿਆਂ ਦੇ ਉੱਤੇ। ਆਪਣੇ ਹੀ ਸਾਰੇ ਜਿਹੜੇ ਜੀ ਉਹ ਭਰਤੀ ਕੀਤੇ ਹੋਏ ਆ। ਇਹ ਵੀ ਜਿਹੜਾ ਜੀ ਕੈਸ਼ੀਅਰ ਉੱਥੇ ਸੀਗਾ, ਹੋਊਗਾ, ਚਲੋ ਕੈਸ਼ੀਅਰ ਉਹਨੇ ਲਵਾ ਲਿਆ। ਪਰ ਇਹਦੀ ਇੱਕ ਵੀਡੀਓ ਵਾਇਰਲ ਹੋ ਗਈ ਜਿਹਦੇ ਵਿੱਚ ਇਹ ਸ਼ਰਾਬ ਵੀ ਪੀ ਰਿਹਾ ਤੇ ਸਿਗਰਟ ਵੀ ਪੀ ਰਿਹਾ। ਜਿਹੜੀ ਗੱਲ ਸਭ ਤੋਂ ਨਮੋਸ਼ੀ ਵਾਲੀ ਹੈ ਜੀ ਕਿ ਇਹ ਬਾਣੇ ਦੇ ਵਿੱਚ ਹੈ ਔਰ ਸ਼ਰਾਬ ਦੇ ਨਾਲ ਨਾਲ ਸਿਗਰਟ ਜਿਹੜੀ ਦੀ ਉਹ ਪੀ ਰਿਹਾ। ਇਹਦੀ ਵੀਡੀਓ ਜਦੋਂ ਵਾਇਰਲ ਹੋਈ ਆ ਤੇ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਸਿਰ ਉਹ ਸ਼ਰਮ ਦੇ ਨਾਲ ਝੁਕਦਾ ਤਾਂ ਹੈ, ਪਰ ਆਮ ਬੰਦੇ ਦਾ ਜਿਹੜਾ ਡਰਦਾ, ਜਿਹੜਾ ਪਰਮਾਤਮਾ ਤੋਂ ਡਰਨ ਵਾਲਾ, ਇਹ ਸ਼ਾਇਦ ਡਰਨ ਵਾਲੇ ਜਿਹੜੇ ਜੀ ਉਹ ਨਹੀਂ। ਲੈਣਾ ਤਾਂ ਫੈਸਲਾ ਇਹਦੇ ਖਿਲਾਫ ਵੀ ਉਹੋ ਜਿਹਾ ਸਖਤ ਚਾਹੀਦਾ ਸੀ ਜਿਹੋ ਜਿਹਾ ਇੰਟਲੈਕਚੁਅਲ ਲੋਕਾਂ ਦੇ ਖਿਲਾਫ ਜਿਹੜਾ ਜੀ ਉਹ ਲਿਆ। ਇੱਥੇ ਨਹੀਂ ਲਿਆ ਗਿਆ। ਇਕਬਾਲ ਸਿੰਘ ਹੋਰਾਂ ਨੇ ਇਹ ਕਹਿਤਾ ਕਿ ਮੈਂ ਉਹਨੂੰ ਬੇਦਖਲ ਕਰਤਾ ਜੀ ਆਪਣੇ ਘਰ ਤੋਂ, ਉਦੋਂ ਤੱਕ ਜਦੋਂ ਤੱਕ ਉਹ ਨਸ਼ਾ ਨਹੀਂ ਛੱਡ ਦਿੰਦਾ। ਤੁਸੀਂ ਦੇਖੋ ਉਹਨੂੰ ਪੋਚਾ ਜਿਹੜਾ ਉਹ ਪਾਉਣ ਦੀ ਕਿਵੇਂ ਕੋਸ਼ਿਸ਼ ਜਿਹੜੀ ਉਹ ਹੋ ਰਹੀ ਹੈ। ਹੁਣ ਇਹ ਕਿਉਂਕਿ ਮਾਮਲਾ ਜਿਹੜਾ ਵੀਡੀਓ ਦਾ ਅਕਾਲ ਤਖਤ ਦੇ ਜਥੇਦਾਰ ਤੱਕ ਵੀ ਪਹੁੰਚ ਗਿਆ ਔਰ ਅਕਾਲ ਤਖਤ ਦੇ ਜਥੇਦਾਰ ਨੇ ਇਹ ਗੱਲ ਕਹੀ ਹੈ ਕਿ ਇਹ ਇੱਕ ਗੰਭੀਰ ਮਾਮਲਾ ਹੈ ਤੇ ਇਹਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਦੇ ਵਿੱਚ ਵਿਚਾਰਨ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਜਿਹੜੇ ਹਰਪ੍ਰੀਤ ਸਿੰਘ ਹੁਰੀ ਨੇ
ਉਹਨਾਂ ਨੇ ਇਹ ਕਿਹਾ ਕਿ ਇੱਕ ਬਹੁਤ ਗੰਭੀਰ ਜਿਹੜੀ ਜੀ ਉਹ ਮੁਸ਼ਕਲ ਹੈ ਕਿ ਉਹਦਾ ਜਿਹੜਾ ਬੇਟਾ ਉਹ ਸ਼ਰਾਬ ਤੇ ਤੰਬਾਕੂ ਨੋਸ਼ੀ ਖਾਸ ਤੌਰ ਦੇ ਉੱਤੇ ਜਿਹੜਾ ਜੀ ਉਹ ਕਰ ਰਿਹਾ। ਇਹ ਵੀ ਕਿਹਾ ਗਿਆ ਕਿ ਉਹ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦਾ ਕਰਮਚਾਰੀ ਵੀ ਆ, ਉਹਦੇ ਵੱਲੋਂ ਸਿਗਰਟ ਪੀਣਾ, ਤੰਬਾਕੂ ਨੋਸ਼ੀ ਕਰਨਾ ਬੱਜਰ ਜਿਹੜਾ ਜੀ ਉਹ ਗੁਨਾਹ ਹੈ। ਉਹਨਾਂ ਨੇ ਕਿਹਾ ਕਿ ਕਿਸੇ ਤਖਤ ਦੇ ਜਥੇਦਾਰ ਦਾ ਬੇਟਾ ਜਾਂ ਕੋਈ ਹੋਰ ਸਿੱਖ ਹੋਵੇ ਉਹਦੇ ਲਈ ਤੰਬਾਕੂ ਨੋਸ਼ੀ ਬੱਜਰ ਜਿਹੜੀ ਜੀ ਉਹ ਗੁਨਾਹ ਆ, ਔਰ ਇਹਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਦੇ ਵਿੱਚ ਜਿਹੜਾ ਜੀ ਉਹ ਵਿਚਾਰਿਆ ਜਾਊਗਾ। ਹੁਣ ਸਵਾਲ ਇਹ ਹੈ ਕਿ ਇੱਕ ਤਾਂ ਜਿਹੜਾ ਜੀ ਮਾਮਲਾ ਪਿਆ ਇਕਬਾਲ ਸਿੰਘ ਹੋਰਾਂ ਵਾਲਾ, ਇੱਕ ਜਿਹੜਾ ਜੀ ਦੂਸਰਾ ਮਾਮਲਾ ਇਹ ਆ ਗਿਆ ਜੇ ਹੋਰ ਕਿਸੇ ਨੇ ਇਹ ਕੀਤੀ ਹੁੰਦੀ ਏਦਾਂ ਦੀ ਗਲਤੀ ਵੈਸੇ ਕਰਦਾ ਨਹੀਂ, ਕੋਈ ਵੀ ਨਹੀਂ ਕਰਦਾ, ਗਿਰਿਆ ਤੋਂ ਗਿਰਿਆ ਵੀ ਜਿਹੜਾ ਜੀ ਉਹ ਨਹੀਂ ਕਰਦਾ, ਜਿਹੜਾ ਬਾਣੇ ਦੇ ਵਿੱਚ ਨਹੀਂ ਵੀ ਆ ਉਹਦੇ ਨਾਮ ਦੇ ਨਾਲ ਸਿੰਘ ਲੱਗਦਾ ਉਹ ਵੀ ਇਹੋ ਜਿਹੀ ਬੱਜਰ ਗਲਤੀ ਜਿਹੜੀ ਹੈ ਜੀ ਉਹ ਨਹੀਂ ਕਰਦਾ। ਪਰ ਜੇ ਕਿਸੇ ਨੇ ਕੀਤੀ ਹੁੰਦੀ ਤਾਂ ਸਭ ਤੋਂ ਪਹਿਲਾਂ ਉਹਨੂੰ ਪੰਥ ਦੇ ਵਿੱਚੋਂ ਛੇਕ ਦੇਣਾ ਸੀ, ਉਦੋਂ ਬਾਅਦ ਇਕੱਤਰਤਾ ਵਾਲੀ ਜਿਹੜੀ ਜੀ ਉਹ ਗੱਲ ਹੁੰਦੀ ਰਹੀ। ਇੱਥੇ ਅਜੇ ਵੀ ਫਲੈਕਸੀਬਿਲਿਟੀ ਇਹਦੇ ਉੱਤੇ ਦਿਖਾਈ ਜਾ ਰਹੀ ਹੈ। ਬਿਲਕੁਲ ਬਿਲਕੁਲ ਜੀ, ਹੋਰ ਹੁੰਦਾ ਕੋਈ ਟੰਗ ਵੀ ਦੇਣਾ ਸੀ ਇਹਨਾਂ ਨੇ। ਅੱਗੇ ਗੱਲ ਕਰਦੇ ਹਾਂ ਔਰਤਾਂ ਲਈ ਜਿਹੜਾ ਲੁਧਿਆਣੇ ਦਾ ਏਰੀਆ ਆ ਉਹ ਕਹਿੰਦੇ ਵੀ ਬਹੁਤਾ ਸੁਰੱਖਿਅਤ ਹੀ ਨਹੀਂਗਾ। ਜੀ ਜਿਹੜਾ ਇਹ ਗਰੋਹ ਫੜਿਆ 6 ਜਾਣਿਆਂ ਦਾ, ਇਹਨੇ ਸਵਾਲੀਆ ਚਿੰਨ੍ਹ ਤਾਂ ਜਿਹੜੇ ਆ ਜੀ ਉਹ ਲਾਏ ਆ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਕਈ ਪੱਖਾਂ ਤੋਂ। ਜਿਹੜੇ ਆਫੀਸਰ ਨੇ ਜੀ ਉਹ ਜਿਹੜੇ ਚੁੱਪ ਕੀਤਿਆਂ ਦੱਸਦੇ ਆ ਆਪਣੇ ਜਿਹੜਾ ਜੀ ਉਹ ਨਾਂ ਦੱਸਣ ਦੇ ਕਰਕੇ ਕਿ ਇਹ ਜਿਹੜਾ ਏਰੀਆ ਹੈ ਕਿਉਂਕਿ ਇਹ ਸਨਅਤੀ ਸ਼ਹਿਰ ਹੈ ਜੀ ਪੰਜਾਬ ਦਾ, ਔਰ ਬੇਹੱਦ ਭੀੜ ਭੜੱਕੇ ਵਾਲਾ ਇਹ ਏਰੀਆ ਹੈ ਸਾਰਾ ਸ਼ਹਿਰ ਜਿਹੜਾ ਜੀ। ਉੱਥੇ ਕਿਤੇ ਟ੍ਰੈਫਿਕ 'ਚ ਫਸ ਜਾਓ ਤੇ ਅਗਲੇ ਪਿਛਲੇ ਜਿਹੜੇ ਜੀ ਉਹ ਚੇਤੇ ਆ ਜਾਂਦੇ ਆ, ਇੰਨਾ ਇੱਥੇ ਜਿਹੜਾ ਜੀ ਉਹ ਭੀੜ ਭੜੱਕਾ ਹੈ। ਪਰ ਜਿਉਂ ਤੁਸੀਂ ਸਿੱਧਵਾਂ ਨਹਿਰ ਜਿਹੜੀ ਆ ਜਦੋਂ ਤੁਸੀਂ PAU ਵਾਲੀ ਸਾਈਡ ਦੇ ਉੱਤੋਂ ਆਉਣੇ ਹੋ ਤੇ ਸਿੱਧਵਾਂ ਨਹਿਰ ਨੂੰ ਜਿਹੜਾ ਜੀ ਉਹ ਮੁੜ ਜਾਂਦੇ ਹੋ, ਇੱਕ ਪਾਸੇ ਨੂੰ ਤਾਂ ਤੁਸੀਂ ਦੁਰਾਹੇ ਵੱਲ ਨੂੰ ਨਿਕਲ ਜਾਂਦੇ ਹੋ, ਉਧਰ ਨਹੀਂ ਦੂਜੇ ਪਾਸੇ ਨੂੰ ਜਾਓਗੇ ਤੇ ਅੱਗੋਂ ਸੁੰਨਸਾਨ ਏਰੀਆ ਜਿਹੜਾ ਜੀ ਉਹ ਸਟਾਰਟ ਹੋ ਜਾਂਦਾ। ਐਸਾ ਸੁੰਨਸਾਨ ਏਰੀਆ ਹੈ ਕਿ ਜਦੋਂ ਤੋਂ ਇਹ ਮੁੰਡੇ ਜਿਹੜੇ ਜੀ ਉਹ ਫੜੇ ਗਏ ਆ ਉਦੋਂ ਬਾਅਦ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਕਿਸੇ ਵੀ ਵਿਅਕਤੀ ਦੇ ਵਾਸਤੇ ਲੂ ਕੰਡੇ ਖੜੀਆਂ ਜਿਹੜੀਆਂ ਜੀ ਉਹ ਕਰਨ ਵਾਲੀਆਂ ਨੇ। ਔਰ ਇਹ ਕਿਹਾ ਜਾ ਰਿਹਾ ਕਿ ਇਹ ਜਿਹੜੇ ਮੁੰਡੇ ਆ ਇਹ ਕੋਈ ਪਹਿਲੀ ਵਾਰੀ ਇਹਨਾਂ ਨੇ ਇਹ ਗੁਨਾਹ ਨਹੀਂ ਕੀਤਾ ਜੀ। ਇਹ 2011 ਤੋਂ ਇਸ ਤਰ੍ਹਾਂ ਦੇ ਜਿਹੜੇ ਸੰਗੀਨ ਅਪਰਾਧ ਨੇ ਉਹਨਾਂ ਨੂੰ ਅੰਜਾਮ ਜਿਹੜਾ ਜੀ ਉਹ ਦੇ ਰਹੇ ਆ 2011 ਤੋਂ, ਔਰ 19 ਜਿਹੜਾ ਜੀ ਇਹ ਚੱਲ ਰਿਹਾ ਇਸ ਵੇਲੇ। ਮਤਲਬ ਕਿ ਉਹ ਪੁਲਿਸ ਨੇ ਉਸ ਪਾਸੇ ਵੱਲ ਧਿਆਨ ਹੀ ਨਹੀਂ ਦਿੱਤਾ। ਔਰ ਹੋਰ ਇਹਦੇ ਵਿੱਚ ਜਿਹੜੀ ਜੀ ਇੱਕ ਵੱਡੀ ਗੱਲ ਜਿਹੜੀ ਜੀ ਸਨਸਨੀਖੇਜ ਉਹ ਇਹ ਆ ਕਿ 8 ਸਾਲਾਂ ਦੇ ਵਿੱਚ ਇਹਨਾਂ ਨੇ ਅਜਿਹੀਆਂ ਜਿਹੜੀਆਂ ਘਟਨਾਵਾਂ ਨੇ ਸਮੂਹਕ ਬਲਾਤਕਾਰ ਵਾਲੀਆਂ 11 ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਆ। ਹਾਲਾਂਕਿ ਅਜੇ ਪੁਲਿਸ ਜਿਹੜੀ ਜੀ ਇਹ ਕੱਢ ਨਹੀਂ ਰਹੀ ਬਾਹਰ 11 ਜਿਹੜੇ ਇਹਨਾਂ ਨੇ ਜਿਹੜੇ ਜੀ ਇਹ ਸਮੂਹਕ ਬਲਾਤਕਾਰ ਜਿਹੜੇ ਜੀ ਉਹ ਕੀਤੇ ਆ, ਔਰ ਪੁਲਿਸ ਦੇ ਡਿੱਕੇ ਨਹੀਂ ਚੜੇ। ਇਹ ਕਿਹਾ ਜਾਂਦਾ ਹੈ ਕਿ ਇਹ ਕਰਦੇ ਕੀ ਸੀਗੇ, ਜਿਹੜੇ ਮੁੰਡਾ ਕੁੜੀ ਇਕੱਲੇ ਜਿਹੜੇ ਉਹ ਮਿਲ ਜਾਂਦੇ ਸੀਗੇ ਉਹਨਾਂ ਨੂੰ ਇਹ ਨਿਸ਼ਾਨਾ ਬਣਾਉਂਦੇ ਸੀ। ਦਿਨ ਢਲਦੇ ਜਿਹੜਾ ਜੀ ਹਨੇਰਾ ਹੁੰਦਿਆਂ ਸਾਰ ਇਹ ਵੀ ਆਪਣੇ ਸ਼ਿਕਾਰ ਦੇ ਉੱਤੇ ਜਿਹੜਾ ਜੀ ਉਹ ਨਿਕਲ ਪੈਂਦੇ ਸੀ। ਔਰ ਇਹ ਕਿਹਾ ਜਾਂਦਾ ਹੈ ਕਿ ਕੁੜੀ ਮੁੰਡਾ ਜਿਹੜੇ ਉਹ ਦੋਸਤੀ ਹੋਣ ਕਰਕੇ ਭੀੜ ਭੜੱਕੇ ਵਾਲੀ ਥਾਂ ਤੇ ਉਹਨਾਂ ਨੂੰ ਕੋਈ ਪਛਾਣੇ ਨਾ ਵੇਖੇ ਨਾ, ਉਹ ਗੱਡੀ ਵਗੈਰਾ ਦੇ ਵਿੱਚ ਇਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਂਦੇ ਸੀ ਤੇ ਅੱਗੋਂ ਇਹਨਾਂ ਦਾ ਨਿਸ਼ਾਨਾ ਜਿਹੜਾ ਜੀ ਉਹ ਬਣਦੇ ਸੀਗੇ। ਇਹ ਗਰੋਹ ਦਾ ਜਿਹੜਾ ਸਰਗਣਾ ਉਹਨੇ ਤਫਤੀਸ਼ ਦੇ ਦੌਰਾਨ ਜਿਹੜਾ ਜੀ ਉਹ ਮੰਨਿਆ ਇਹ ਗੱਲ। ਅਜੇ ਮੈਂ ਫਿਰ ਕਹੂੰ ਕਿ ਪੁਲਿਸ ਨੇ ਆਫੀਸ਼ੀਅਲੀ ਇਹ ਬਾਹਰ ਨਹੀਂ ਲਿਆਂਦੀ, ਪਰ ਪੁਲਿਸ ਦੇ ਅੰਦਰੂਨੀ ਸੂਤਰ ਜਿਹੜੇ ਆ ਜੀ ਉਹ ਇਹਦੀ ਪੁਸ਼ਟੀ ਕਰ ਰਹੇ ਆ ਕਿ 11 ਤੋਂ ਲਗਾਤਾਰ ਇਹ ਜਿਹੜੇ ਜੀ ਸਮੂਹਕ ਬਲਾਤਕਾਰ ਨੂੰ ਅੰਜਾਮ ਜਿਹੜੇ ਆ ਜੀ ਉਹ ਦਿੰਦੇ ਆ ਰਹੇ ਆ ਜੀ। ਔਰ ਇਹ ਵੀ ਕਿਹਾ ਜਾਂਦਾ ਹੈ ਕਿ 11 ਜਿਹੜੀਆਂ ਕੁੜੀਆਂ ਨੇ ਉਹ ਆਪਣੀ ਇਸ ਗਰੋਹ ਦੇ ਰਾਹੀਂ ਆਬਰੂ ਜਿਹੜੀ ਜੀ ਉਹ ਲੁਟਾ ਚੁੱਕੀਆਂ ਨੇ, ਡਰਦੀਆਂ ਮੂਹਰੇ ਨਹੀਂ ਆਉਂਦੀਆਂ ਜੀ। ਇਹ ਉਹਨਾਂ ਤੋਂ ਮਹਿੰਗਾ ਸਮਾਨ ਵੀ ਲੁੱਟਦੇ ਤੇ ਉਹਨਾਂ ਨੂੰ ਬਲੈਕਮੇਲ ਵੀ ਜਿਹੜੇ ਜੀ ਉਹ ਕਰਦੇ ਸੀਗੇ। ਇਹ ਤਾਂ ਇਹ ਕੁੜੀ ਸੀਗੀ, ਇਹਦੇ ਦਲੇਰੀ ਹੋਣ ਕਰਕੇ ਇਹਨੇ ਜਿਹੜਾ ਜੀ ਇਹ ਸਾਰਾ ਕੁਝ ਸਾਹਮਣੇ ਲੈ ਆਂਦਾ ਤੇ ਇਹ ਗਰੋਹ ਜਿਹੜਾ ਸੀਗਾ ਉਹ ਫੜਿਆ ਗਿਆ। ਨਹੀਂ ਤਾਂ ਹੋ ਸਕਦਾ ਸੀ ਕਿ ਅੱਗੋਂ ਪਤਾ ਨਹੀਂ ਕੀ ਕੁਝ ਜਿਹੜਾ ਜੀ ਇਹ ਕਰਦੇ। ਇਹ ਜਿਹੜਾ ਏਰੀਆ ਹੈ ਉਹ ਏਰੀਆ ਜਿੱਥੇ ਪੰਜਾਬ ਪੁਲਿਸ ਦੇ ਇੱਕ DSP ਤੇ ਇੱਕ ਔਰਤ ਦਾ ਕਤਲ ਵੀ ਜਿਹੜਾ ਜੀ ਉਹ ਹੋਇਆ ਸੀਗਾ। ਹੁਣ ਪਤਾ ਨਹੀਂ ਇਹਦੇ ਨਾਲ ਉਹਦਾ ਕੋਈ ਲਿੰਕ ਜਿਹੜਾ ਜੀ ਉਹ ਬਣਦਾ ਜਾਂ ਨਹੀਂ ਬਣਦਾ। ਔਰ ਦੂਸਰਾ ਜਿਹੜਾ ਪੁਆਇੰਟ ਇਹ ਕਿ 8 ਸਾਲਾਂ ਦੇ ਵਿੱਚ 11 ਜਿਹੜੀਆਂ ਲੜਕੀਆਂ ਜਿਨ੍ਹਾਂ ਦੇ ਨਾਲ ਸਮੂਹਕ ਬਲਾਤਕਾਰ ਹੋਇਆ ਉਹਨਾਂ ਦੇ ਵਿੱਚੋਂ ਅਜੇ ਵੀ ਕੋਈ ਜਿਹੜੇ ਸੂਤਰਾਂ ਦੇ ਮੁਤਾਬਕ ਸਾਹਮਣੇ ਨਹੀਂ ਆਈ ਪੁਲਿਸ ਦੇ ਕੋਲੇ ਇਹ ਦੱਸਣ ਦੇ ਵਾਸਤੇ।
ਦੇਖੋ ਲੋਕੀ ਬਹੁਤ ਦੇਰ ਬਾਅਦ ਬੋਲਦੇ ਆ, ਕਹਿੰਦੇ ਸਾਨੂੰ ਇੱਜ਼ਤ ਪਿਆਰੀ ਆ। ਚਲੋ ਅਗਲਾ ਗੱਲ ਕਰਦੇ ਹਾਂ ਜੀ ਨਕੋਦਰ ਕਾਂਡ ਦੀ। 33 ਸਾਲ ਬਾਅਦ ਜਿਹੜੇ ਪੀੜਤ ਪਰਿਵਾਰ ਆ ਉਹ ਬੋਲਣ ਲੱਗੇ। ਐਕਚੁਅਲੀ ਇਹ ਬੜਾ ਜਿਹੜਾ ਜੀ ਕਾਂਡ ਹੋਇਆ ਸੀਗਾ ਦੁਖਦਾਈ ਜਿਹੜਾ, ਔਰ ਇਹ ਪਤਾ ਨਹੀਂ ਇਹ ਕੀ ਜਿਹੜਾ ਜੀ ਤੁਸੀਂ ਕਹ ਲਓ ਕਿ ਕੁਦਰਤੀ ਆ ਜਾਂ ਕੀ ਆ। ਪੰਜਾਬ ਨੂੰ ਮੈਂ ਅੱਗੇ ਵੀ ਇੱਕ ਦਿਨ ਗੱਲ ਕਰਦਾ ਸੀਗਾ ਕਿ 78 ਤੋਂ ਅਸਲ ਦੇ ਵਿੱਚ ਪੰਜਾਬ ਦੀ ਸਮੱਸਿਆ ਸਟਾਰਟ ਹੁੰਦੀ ਆ ਗੰਭੀਰਤਾ ਵਾਲੀ, ਜਿਹੜੀ ਨਿਰੰਕਾਰੀ ਕਾਂਡ ਤੋਂ। 15 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਉਹਦੇ ਵਿੱਚੋਂ ਤੁਸੀਂ ਜਿਹੜਾ ਉਭਾਰ ਹੈ ਜਿਹੜਾ ਸਰਸੇ ਵਾਲੇ ਦਾ, ਉਹਨੂੰ ਤੇ ਨਿਰੰਕਾਰੀ ਦਾ ਜਿਹੜਾ ਉਭਾਰ ਹੈ, ਇਹਨੂੰ ਕੰਪੇਅਰ ਕਰਕੇ ਦੇਖਣਾ ਕਿਸੇ ਸਮੇਂ। ਘਟਨਾਵਾਂ ਜਿਹੜੀਆਂ ਦੀ ਉਹ ਸਾਰੀਆਂ ਦੇਖਣੀਆਂ, ਫੈਸਲੇ ਜਿਹੜੇ ਲਏ ਗਏ ਉਹ ਦੇਖਣਾ, ਤੇ ਫਿਰ ਤੁਹਾਨੂੰ ਬਹੁਤ ਕੁਝ ਜਿਹੜਾ ਨੇ ਇਹਦੇ ਵਿੱਚ ਸਿਮਿਲਰ ਜਿਹੜਾ ਦੀ ਉਹ ਮਹਿਸੂਸ ਹੋਊਗਾ। ਇੱਕ ਤਾਂ ਸਿਮਿਲਰ ਜਿਹੜਾ ਦੀ ਉਹ ਮਹਿਸੂਸ ਹੋਊਗਾ ਕਿ ਉਸ ਟਾਈਮ ਸੱਤਾ ਦੇ ਵਿੱਚ ਕੌਣ ਸਨ ਤੇ ਉਹਨਾਂ ਨੇ ਇਹਨਾਂ ਘਟਨਾਵਾਂ ਨੂੰ ਕਿਵੇਂ ਹੈਂਡਲ ਕੀਤਾ, ਕਿਵੇਂ ਗੁਰਬਚਨ ਸਿੰਘ ਨੂੰ ਇੱਕ ਸਮੇਂ ਜਿਹੜਾ ਦੀ ਉਹ ਉਭਾਰਿਆ ਗਿਆ, ਉਭਾਰ ਕੇ ਲਿਆ ਕੇ ਉਹਨੂੰ ਅੰਮ੍ਰਿਤਸਰ ਲਿਆਂਦਾ ਗਿਆ, ਔਰ ਉੱਥੇ ਜਿਹੜੀ 78 ਵਾਲੀ ਘਟਨਾ ਸੀ ਉਹਨੇ ਪੰਜਾਬ ਦੇ ਮਾੜੇ ਦਿਨਾਂ ਦਾ ਮੁੱਢ ਬੰਨਿਆ। ਔਰ ਇਸੇ ਤਰੀਕੇ ਦੇ ਨਾਲ ਸਰਸੇ ਵਾਲਾ ਜਿਹੜਾ ਸੀਗਾ ਜੀ ਉਹਨੂੰ ਉਭਾਰਿਆ ਗਿਆ। 15 ਤੱਕ ਜਿਹੜਾ ਦੀ ਉਹ ਇੱਕ ਬਹੁਤ ਵੱਡਾ ਜਿਹੜਾ ਦੀ ਉਹ ਖੜਾ ਕਰ ਲਿਆ ਗਿਆ ਇੱਕ ਜਿੰਨ। ਫਿਰ ਕੀ ਕੁਝ ਜਿਹੜਾ ਦੀ ਉਹ ਹੋਇਆ, ਚਿੱਠੀਆਂ ਤੱਕ ਲੱਗ ਗਈਆਂ ਕਿ ਤੁਹਾਡਾ ਗੁਰੂ ਸਾਡੇ ਕੋਲੇ ਹਿੰਮਤ ਹੈ ਤੇ ਛਡਾ ਲਓ। ਇਹ ਸਾਰੀਆਂ ਜਿਹੜੀਆਂ ਜੀ ਇਹ ਚੀਜ਼ਾਂ ਕੜੀਆਂ ਇੱਕੋ ਜਿਹੀਆਂ ਨੇ ਜੀ, ਤੇ ਉਹਦੇ ਪਿੱਛੇ ਰਾਜ ਕਰਦੇ ਵੀ ਇੱਕੋ ਜਿਹੇ ਨੇ। 33 ਸਾਲ ਪਹਿਲਾਂ ਜਿਹੜਾ ਜੀ ਇੱਕ ਨਕੋਦਰ ਦੇ ਵਿੱਚ ਬੇਅਦਬੀ ਕਾਂਡ ਸਾਹਮਣੇ ਆਇਆ ਸੀਗਾ। 2001 ਦੇ ਵਿੱਚ ਇਹਦੀ ਪੇਸ਼ ਕੀਤੀ ਰਿਪੋਰਟ ਦੇ ਉੱਤੇ ਕਾਰਵਾਈ ਕਰਾਉਣ ਦੇ ਵਾਸਤੇ ਐਕਸ਼ਨ ਟੇਕਨ ਰਿਪੋਰਟ ਜਿਹੜੀ ਹੈ ਜੀ ਹੁਣ ਮੰਗ ਇਹ ਚੱਲ ਰਹੀ ਆ। 33 ਸਾਲ ਹੋ ਗਏ, ਐਕਸ਼ਨ ਟੇਕਨ ਰਿਪੋਰਟ ਜਿਹੜੀ ਹੈ ਜੀ ਉਹ ਵਿਧਾਨ ਸਭਾ ਦੇ ਵਿੱਚ ਲਿਆਓ, ਇਹਦੇ ਉੱਤੇ ਬਹਿਸ ਹੋ ਜੇ। ਇਹ ਵੀ ਪਹਿਲੀ ਵਾਰੀ ਪਤਾ ਲੱਗਾ ਪਿਛਲੇ ਦਿਨੀ ਕਿ ਇਹ ਰਿਪੋਰਟ ਤਾਂ ਵਿਧਾਨ ਸਭਾ ਦੇ ਵਿੱਚ ਰੱਖੀ ਸੀਗੀ ਇੰਨੇ ਸਾਲ ਪਹਿਲਾਂ, ਪਰ ਉਹਦੇ ਉੱਤੇ ਕੋਈ ਬਹਿਸ ਨਹੀਂ ਜਿਹੜੀ ਦੀ ਉਹ ਹੋਈ। ਇਹਦੇ ਵਿੱਚ ਜਿਹੜਾ ਨਕੋਦਰ ਕਾਂਡ ਸੀਗਾ, ਮੈਂ ਦੱਸਦਾ ਕਿ ਉਹਦੇ ਵਿੱਚ 4 ਸਿੱਖ ਨੌਜਵਾਨ ਜਿਹੜੇ ਸੀਗੇ ਜੀ, ਰਵਿੰਦਰ ਸਿੰਘ, ਬਲਧੀਰ ਸਿੰਘ, ਝਿਲਮਣ ਸਿੰਘ ਤੇ ਹਰਮਿੰਦਰ ਸਿੰਘ, ਪੁਲਿਸ ਦੀ ਗੋਲੀ ਦੇ ਨਾਲ ਮਾਰੇ ਗਏ ਸਨ। ਇਹਦੇ ਵਿੱਚੋਂ ਰਵਿੰਦਰ ਸਿੰਘ ਦੇ ਪਿਤਾ ਜਿਹੜਾ ਬਲਦੇਵ ਸਿੰਘ ਲਿੱਤਰਾ, ਝਿਲਮਣ ਸਿੰਘ ਗੌਰਸੀਆ ਦੀ ਭੈਣ ਰਾਜਵਿੰਦਰ ਕੌਰ, ਬਲਧੀਰ ਸਿੰਘ ਦੀ ਭੈਣ ਕਰਮਜੀਤ ਕੌਰ ਜਿਹੜੀ ਹੈ ਜੀ ਉਹ ਇਹ ਕਹਿੰਦੇ ਆ ਕਿ 33 ਸਾਲਾਂ ਤੋਂ ਇਨਸਾਫ ਦੀ ਉਡੀਕ ਅਸੀਂ ਜਿਹੜਾ ਜੀ ਉਹ ਕਰ ਰਹੇ ਹਾਂ। ਔਰ ਉਹ ਇਹ ਕਹਿੰਦੇ ਆ ਕਿ ਘਟਨਾ ਦੀ ਜਾਂਚ ਦੇ ਵਾਸਤੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ ਗਿਆ ਸੀ, ਉਹਦੀ ਰਿਪੋਰਟ ਜਨਤਕ ਨਹੀਂ ਸੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਾਣ ਕੇ ਦੁੱਖ ਹੋਇਆ ਕਿ 2001 ਦੇ ਵਿੱਚ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਚੋਰੀ ਛੁਪੇ ਇਹ ਰਿਪੋਰਟ ਵਿਧਾਨ ਸਭਾ ਦੇ ਵਿੱਚ ਪੇਸ਼ ਕਰ ਦਿੱਤੀ ਸੀ। ਰਿਪੋਰਟ ਦੇ ਵਿੱਚ ਪੁਲਿਸ ਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੇ ਉੱਤੇ ਉਂਗਲ ਉੱਠੀ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਰਿਪੋਰਟ ਦੇ ਵਿੱਚ ਕਥਿਤ ਤੌਰ ਤੇ ਦੋਸ਼ੀ ਪਾਏ ਅਧਿਕਾਰੀਆਂ ਦੇ ਵਿਰੁੱਧ ਕੋਈ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਸੀ ਕੀਤੀ। ਪੀੜਤ ਪਰਿਵਾਰ ਬੋਲੇ ਆ ਜੀ, ਹੁਣ ਇਹ ਤਾਂ ਕਰਕੇ ਬੋਲੇ ਆ, ਮੈਂ ਤਾਂ ਇਹਦਾ ਕ੍ਰੈਡਿਟ ਭਾਈਚਾਰੇ ਨੂੰ ਦਊਂਗਾ ਸਮੁੱਚੀ ਦੁਨੀਆ ਦੇ ਵਿੱਚ ਵਾਸਤੇ, ਜਿਹੜਾ ਲਗਾਤਾਰ ਉਹ ਭੁੱਲ ਨਹੀਂ ਰਿਹਾ ਬੇਅਦਬੀ ਕਾਂਡ ਨੂੰ, ਬਾਈਬਲ ਕਲਾਂ ਕਾਂਡ ਨੂੰ। ਉਹ ਲਗਾਤਾਰ ਇਹਦੇ ਉੱਤੇ ਜਿਹੜਾ ਜੀ ਉਹ ਬੋਲ ਰਿਹਾ, ਉਹ ਲਗਾਤਾਰ ਇਹਦੇ ਉੱਤੇ ਗੱਲ ਕਰ ਰਿਹਾ, ਜਿਹਨੇ ਇਸ ਪੀੜਤ ਪਰਿਵਾਰਾਂ ਨੂੰ ਹੌਸਲਾ ਦਿੱਤਾ ਕਿ ਇਹਨਾਂ ਦੀ ਗੱਲ ਵੀ ਜਿਹੜੀ ਜੀ ਉਹ ਹੋ ਸਕਦੀ ਆ। ਪੀੜਤ ਪਰਿਵਾਰ ਕਹਿੰਦੇ ਆ ਕਿ ਉਸ ਵੇਲੇ ਦੇ ਜਲੰਧਰ ਦੇ SSP ਜਿਹੜੇ ਸੀਗੇ ਜੀ ਉਹ ਇਜ਼ਹਾਰ ਆਲਮ, ਉਹ ਇਸ ਵੇਲੇ ਅਕਾਲੀ ਆਗੂ ਨੇ। ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ, ਉਹ ਵੀ ਅਕਾਲੀ ਆਗੂ ਨੇ। ਇਹਨਾਂ ਦੀ ਭੂਮਿਕਾ ਦੀ ਜਾਂਚ ਜਿਹੜੀ ਜੀ ਉਹ ਕੀਤੀ ਜਾਵੇ, ਨਵੇਂ ਸਿਰੇ ਤੋਂ SIT ਬਣਾਈ ਜਾਵੇ ਤੇ ਇਹ ਜਿਹੜੇ ਕਸੂਰਵਾਰ ਜੀ ਉਹਨਾਂ ਦੇ ਖਿਲਾਫ ਕੇਸ ਦਰਜ ਜਿਹੜੇ ਜੀ ਉਹ ਕੀਤੇ ਜਾਣ। ਮਾਮਲਾ ਉਦੋਂ ਕੀ ਸੀਗਾ ਮੈਂ ਦੱਸਦਾ, ਉਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਔਰ ਇਸ ਬੇਅਦਬੀ ਦੇ ਵਿਰੋਧ ਦੇ ਵਿੱਚ ਇਹ ਲੋਕ ਗੁਰਦੁਆਰੇ ਜਾਣਾ ਚਾਹੁੰਦੇ ਸਨ, ਮੱਥਾ ਟੇਕਣਾ ਚਾਹੁੰਦੇ ਸਨ। ਕੋਈ ਹਥਿਆਰਬੰਦ ਨੌਜਵਾਨ ਨਹੀਂ ਸਨ, ਪਰ ਪੁਲਿਸ ਨੇ ਸਿੱਧੀਆਂ ਗੋਲੀਆਂ ਮਾਰ ਕੇ ਮਾਰੇ ਸੀ, ਜਿਵੇਂ ਬਾਈਬਲ ਕਲਾਂ ਦੇ ਵਿੱਚ ਮਾਰੇ ਸੀ। ਦੇਖੋ ਮੁੜ ਕੇ ਇਹੋ ਜਿਹਾ ਸਮਾਂ ਲਿਆਂਦਾ ਗਿਆ। ਤੇ ਅੱਗੇ ਆਪਾਂ ਨਵਜੋਤ ਸਿੱਧੂ ਦੀ ਜੇ ਗੱਲ ਕਰੀਏ, ਸਾਰੇ ਉਸ ਦੇ ਪੇਸ਼ ਪਏ ਆ, ਪਰ ਸੁਖਜਿੰਦਰ ਸਿੰਘ ਰੰਧਾਵਾ ਤੇ ਜਾਖੜ ਸਿੱਧੂ ਦੀ ਪਿੱਠ ਤੇ ਆਏ। ਬਿਲਕੁਲ ਜੀ, ਐਕਚੁਅਲੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਜਿਹੜੀ ਇਹ ਹਮਲਾ ਜਾਂ ਚਾਂਦਮਾਰੀ ਜਿਹੜੀ ਕੀਤੀ ਜਾ ਰਹੀ ਹੈ, ਇਹ ਕੈਲਕੂਲੇਟਡ ਗੇਮ ਹੈ ਜੀ ਇਹ ਭਾਰਤੀ ਜਨਤਾ ਪਾਰਟੀ ਦੀ ਖਾਸ ਤੌਰ ਦੇ ਉੱਤੇ, ਕਿਉਂਕਿ ਉਹਨੂੰ ਪਤਾ ਹੈ ਕਿ 4 ਰਾਜਾਂ ਦੇ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਕਾਂਗਰਸ ਦੇ
ਇੱਕ ਅਹਿਮ ਬੁਲਾਰੇ ਵਜੋਂ ਉਭਰੇ ਸਨ। ਔਰ ਜਿੱਥੇ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਰੈਲੀਆਂ ਕੀਤੀਆਂ ਸੀਗੀਆਂ ਉੱਥੇ ਉੱਥੇ ਉਹਨੂੰ ਜਿਹੜਾ ਜੀ ਬਹੁਤ ਵੱਡਾ ਸਹਿਯੋਗ ਮਿਲਿਆ। ਜਦੋਂ ਰੇਲ ਹਾਦਸਾ ਹੋਇਆ ਅੰਮ੍ਰਿਤਸਰ ਦੇ ਵਿੱਚ, ਤੁਹਾਨੂੰ ਯਾਦ ਹੋਣਾ, ਉਦੋਂ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਪੁਤਲੇ ਜਿਹੜੇ ਜੀ ਉਹ ਅਕਾਲੀ ਦਲ ਨੇ ਸਭ ਤੋਂ ਵੱਧ ਸਾੜੇ ਸੀ, ਸਭ ਤੋਂ ਵੱਧ ਰੌਲਾ ਪਾਇਆ ਸੀ, ਹਾਈ ਕੋਰਟ ਤੱਕ ਜਿਹੜਾ ਜੀ ਉਹ ਚਲੇ ਗਏ ਸੀ। ਹਾਲਾਂਕਿ ਨਵਜੋਤ ਸਿੰਘ ਸਿੱਧੂ ਹੋਰੀ ਉਸ ਦਿਨ ਅੰਮ੍ਰਿਤਸਰ ਹੀ ਹੈ ਨਹੀਂ ਸੀਗੇ। ਚਲੋ ਇਹ ਮਾਮਲਾ ਜਿਹੜਾ ਜੀ ਉਹ ਟਲ ਗਿਆ। ਮੁੜ ਕੇ ਜਦੋਂ ਨਵਜੋਤ ਸਿੰਘ ਸਿੱਧੂ ਹੋਰੀ ਰਾਜਸਥਾਨ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਜਿਹਦੇ ਵਿੱਚ ਬੋਲੇ ਸੋ ਨਿਹਾਲ ਦਾ ਨਾਅਰਾ ਲੱਗਿਆ ਸੀ, ਉਹ ਨਾਅਰੇ ਦੀ ਆਡੀਓ ਜਿਹੜੀ ਸੀ ਉਹ ਕੱਟ ਕੇ ਉਹਦੇ ਵਿੱਚ ਪਾਕਿਸਤਾਨ ਜ਼ਿੰਦਾਬਾਦ ਦੀ ਆਡੀਓ ਫਿੱਟ ਕਰ ਦਿੱਤੀ ਗਈ ਸੀ। ਇਹ ਵੀ ਯਾਦ ਹੋਣਾ ਜਿਹੜਾ ਜੀ ਉਹ ਲੋਕਾਂ ਨੂੰ। ਇਹ ਤਾਂ ਚੰਗੀ ਗੱਲ ਸੀ ਕਿ ਓਰੀਜਨਲ ਵੀਡੀਓ ਜਿਹੜੀ ਉਹ ਮੌਜੂਦ ਸੀਗੀ, ਨਹੀਂ ਤਾਂ ਇੱਕ ਦੋ ਜਿਹੜੇ ਚੈਨਲਾਂ ਦੇ ਉੱਤੇ ਜੰਗ ਲਾਈ ਬੈਠੇ ਆ ਜਿਹੜੇ ਹੋਸਟ ਨੇ ਚੈਨਲਾਂ ਦੇ, ਇਹਨਾਂ ਨੇ ਤਾਂ ਉਦੋਂ ਹੀ ਕੰਮ ਜਿਹੜਾ ਜੀ ਉਹ ਕਰਤਾ ਸੀ। ਹੁਣ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਬਿਆਨ ਹੈ, ਜੇ ਤੁਸੀਂ ਉਸ ਬਿਆਨ ਨੂੰ, ਮੈਂ ਬਾਰ-ਬਾਰ ਇਸ ਕਰਕੇ ਕਹਿੰਦਾ ਜੀ ਕਿ ਤੁਸੀਂ ਇਹ ਨਾ ਕਹੋ ਕਿ ਮੈਂ ਜਿਹੜਾ ਜੀ ਉਹ ਕਹਿ ਰਿਹਾ, ਉਸ ਬਿਆਨ ਨੂੰ ਸੁਣੋ ਤੇ ਫਿਰ ਇਹ ਸੋਚੋ ਵੀ ਉਹਦੇ ਬਿਆਨ ਦੇ ਵਿੱਚ ਗਲਤ ਕੀ ਆ ਜੀ, ਉਹਨੇ ਕੀ ਗੱਲ ਕਹੀ ਆ। ਸੇਮ ਗੱਲ ਜਿਹੜੀ ਆ ਉਹ ਭਾਰਤ ਦੇ ਗ੍ਰਹਿ ਮੰਤਰੀ ਜਿਹੜੇ ਨੇ ਜੀ ਰਾਜਨਾਥ ਸਿੰਘ ਹੋਰੀ, ਉਹ ਪਾਰਲੀਮੈਂਟ ਦੇ ਵਿੱਚ ਆਖ ਰਹੇ ਆ। ਤਾਂ ਇਹਦੇ ਉੱਤੇ ਅਕਾਲੀ ਦਲ ਨੂੰ ਲੱਗਦਾ ਹੈ ਕਿ ਸਿੱਧੂ ਨੂੰ ਜਿਹੜਾ ਜੀ ਉਹ ਘੇਰ ਲਿਆ ਜਾਵੇ, ਕਿਉਂਕਿ ਉਹਨਾਂ ਨੂੰ ਜੇ ਡਰ ਲੱਗਦਾ ਕਿਸੇ ਤੋਂ ਸ਼ਾਇਦ ਨਵਜੋਤ ਸਿੰਘ ਸਿੱਧੂ ਤੋਂ ਲੱਗਦਾ ਹੈ ਕਿ ਜੇ ਉਹਦਾ ਕੱਦ-ਬੁੱਤ ਹੋਰ ਵੱਧ ਗਿਆ, ਜੇ ਉਹ ਕਿਸੇ ਅਹੁਦੇ ਦੇ ਉੱਤੇ ਆ ਗਿਆ ਤੇ ਫਿਰ ਉਹ ਜਿਹੜਾ ਜੀ ਉਹਨਾਂ ਦੇ ਵਾਸਤੇ ਮੁਸ਼ਕਲ ਖੜੀ ਕਰ ਸਕਦਾ, ਜਿਹਦੇ ਕਰਕੇ ਉਹਨੂੰ ਟਾਰਗੇਟ ਦੇ ਤਹਿਤ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਟਾਰਗੇਟ ਦੇ ਉੱਤੇ ਲਿਆਂਦਾ ਗਿਆ। ਅੱਜ ਵਿਧਾਨ ਸਭਾ ਦਾ ਸੈਸ਼ਨ ਫੇਰ ਸ਼ੁਰੂ ਹੋਊਗਾ, ਵੇਖਦੇ ਹਾਂ ਅੱਜ ਕਿਹੋ ਜੀ ਕਹਾਣੀ ਜਿਹੜੀ ਜੀ ਉਹ ਬਣਦੀ ਆ। ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਨੇ ਕੈਬਨਿਟ ਮੰਤਰੀ, ਉਹਨਾਂ ਨੇ ਇਹ ਗੱਲ ਜਿਹੜੀ ਇਹਦੀ ਕਹੀ ਆ ਕਿ ਕਾਂਗਰਸ ਨੂੰ ਅਕਾਲੀਆਂ ਤੋਂ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿੰਦੇ ਆ ਨਵਜੋਤ ਸਿੰਘ ਸਿੱਧੂ ਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਹੋਵੇ। ਉਹ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਤੇ ਫਾੜੀਆਂ ਨੇ, ਦੇਸ਼ ਧਰੋਹ ਦਾ ਮੁਕੱਦਮਾ ਤਾਂ ਉਹਨਾਂ ਦੇ ਉੱਤੇ ਜਿਹੜਾ ਜੀ ਉਹ ਦਰਜ ਹੋਣਾ ਚਾਹੀਦਾ। ਉਹ ਕਹਿੰਦੇ ਕਿ ਉਹ ਦੇਸ਼ ਭਗਤੀ ਦਾ ਵਿਖਾਵਾ ਕਰਕੇ ਸਾਬਤ ਜਿਹੜਾ ਜੀ ਉਹ ਕੀ ਕਰਨਾ ਚਾਹੁੰਦੇ ਨੇ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਸਨ, ਉਹਨਾਂ ਦੀ ਦੋਗਲੀ ਨੀਤੀ ਰਹੀ ਆ। ਉਹ ਇੱਕ ਪਾਸੇ ਲੌਂਗੋਵਾਲ ਦੇ ਭੋਗ ਤੇ ਵੀ ਚਲੇ ਗਏ, ਦੂਜੇ ਪਾਸੇ ਲੌਂਗੋਵਾਲ ਨੂੰ ਮਾਰਨ ਵਾਲਿਆਂ ਦੇ ਭੋਗ ਦੇ ਉੱਤੇ ਵੀ ਜਿਹੜਾ ਜੀ ਉਹ ਤੁਰੇ ਫਿਰਦੇ ਰਹੇ। ਜਿਹੜੇ ਸੁਨੀਲ ਜਾਖੜ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਪੁਲਵਾਮਾ ਦੇ ਬਾਰੇ ਦੇ ਵਿੱਚ ਕੋਈ ਵੀ ਗਲਤ ਗੱਲ ਜਿਹੜੀ ਹੈ ਜੀ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਨਹੀਂ ਜਿਹੜਾ ਕਹੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸਲ ਦੇ ਵਿੱਚ ਅਕਾਲੀਆਂ ਨੂੰ ਨਵਜੋਤ ਸਿੰਘ ਸਿੱਧੂ ਤੋਂ ਡਰ ਲੱਗਦਾ ਹੈ, ਜਿਹਦੇ ਕਰਕੇ ਉਹ ਹਮੇਸ਼ਾ ਉਹਨੂੰ ਨਿਸ਼ਾਨੇ ਦੇ ਉੱਤੇ ਰੱਖਦੇ ਨੇ ਜਦੋਂ ਕਿ ਉਹਨਾਂ ਦੀਆਂ ਗੱਲਾਂ ਦੇ ਵਿੱਚ ਦਮ ਕੋਈ। ਤੁਹਾਨੂੰ ਏਦਾਂ ਨਹੀਂ ਲੱਗਦਾ ਕਿ ਭਾਜਪਾ ਹੋਈ ਜਾਂ ਕਾਂਗਰਸ ਹੋਈ ਜਾਂ ਬਹੁਤ ਸਾਰੇ ਪੰਜਾਬ ਦੇ ਲੀਡਰ ਆ, ਉਹ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਉਲਝਾ ਰਹੇ ਆ ਇਸ ਦੀ ਥਾਂ ਕਿ ਉਸ ਕਿਸੇ ਸਿੱਟੇ ਤੇ ਪਹੁੰਚਣ ਪਏ ਹੋਇਆ ਕਿਸ ਤਰ੍ਹਾਂ? ਬਿਲਕੁਲ ਜੀ, ਕਿਉਂ ਨਹੀਂ ਉਹਦੇ ਵਿੱਚ ਉਲਝਾ ਰਹੇ ਆ ਜੀ। ਮੈਂ ਇੱਕ ਬਿਆਨ ਪੜ੍ਹ ਰਿਹਾ ਸੀ ਛੋਟਾ ਜਿਹਾ ਹਰਸਿਮਰਤ ਕੌਰ ਬਾਦਲ ਹੋਰਾਂ ਦਾ। ਕਹਿੰਦੇ ਜਿਹੜੇ ਗੋਲੀ ਕਾਂਡ ਸੀਗਾ ਕੋਟਕਪੂਰਾ ਤੇ ਬਹਿਬਲ ਕਲਾਂ ਦਾ, ਕਹਿੰਦੇ ਅਕਾਲੀ ਦਲ ਦਾ ਕੋਈ ਲੈਣਾ ਦੇਣਾ ਨਹੀਂ ਉਹਦੇ ਨਾਲ, ਕੋਈ ਨਹੀਂ, ਜਾਂਚ ਸਾਹਮਣੇ ਆ ਲੈਣ ਦਿਓ। ਫਿਰ ਇਉਂ ਲੱਗਦਾ ਹੈ ਕਿ ਪੰਜਾਬ ਦਾ ਅਕਾਲੀ ਦਲ ਦੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਜਾਊਗਾ ਜੀ। ਬਿਲਕੁਲ ਜੀ, ਪੰਜਾਬ ਨੂੰ ਹੁਣ ਲੁੱਟ ਕੇ ਖਾ ਲਿਆ, ਕੀ ਇਹਨਾਂ ਦਾ ਲੈਣਾ ਦੇਣਾ ਹੈ। ਤੇ ਅੱਗੇ ਗੱਲ ਕਰਦੇ ਹਾਂ ਜੀ, ਜਿਹੜੇ ਕਰਜ਼ਦਾਰ ਕਿਸਾਨ ਆ ਉਹਨਾਂ ਦੀ ਮੁਸ਼ਕਿਲ ਹੋਰ ਵਧਣ ਵਾਲੀ ਹੈ। ਬਿਲਕੁਲ ਜੀ, ਕਰਜ਼ਾ ਮਾਫੀ ਦੀ ਉਡੀਕ ਦੇ ਵਿੱਚ ਬੈਠੇ ਪੰਜਾਬ ਦੇ ਕੋਈ 15,000 ਡਿਫਾਲਟਰ ਕਿਸਾਨ ਜਿਹੜੇ ਨੇ, ਉਹਨਾਂ ਨੂੰ ਜੇਲ੍ਹ ਵਿਖਾਉਣ ਦੀ ਤਿਆਰੀ ਹੋਈ ਜਿਹੜੀ ਜੀ ਉਹ ਜਾਪਦੀ ਆ। ਜੇ ਪੰਜਾਬ ਸਰਕਾਰ ਅਵੇਸਲੀ ਰਹੀ ਤਾਂ ਆਉਂਦੇ ਦਿਨਾਂ ਦੇ ਵਿੱਚ ਡਿਫਾਲਟਰ ਕਿਸਾਨਾਂ ਦੇ ਟਿਕਾਣੇ ਜੇਲ੍ਹਾਂ ਦੇ ਵਿੱਚ ਹੋਣਗੇ ਜੀ। ਇਕੱਲੇ ਸਹਿਕਾਰੀ ਬੈਂਕ ਹੀ ਨਹੀਂ, ਪਬਲਿਕ ਤੇ ਪ੍ਰਾਈਵੇਟ ਸੈਕਟਰ ਦੇ ਬੈਂਕਾਂ ਦੇ ਵੱਲੋਂ ਚੈੱਕ ਬਾਉਂਸ ਦੇ ਕੇਸ ਧੜਾ ਧੜ ਅਦਾਲਤਾਂ ਦੇ ਵਿੱਚ ਪਾਏ ਜਾ ਰਹੇ ਆ। ਜਦੋਂ ਚੈੱਕ ਬਾਉਂਸ ਹੋ ਜਾਂਦਾ ਤਾਂ ਬੈਂਕਾਂ ਦੇ ਵੱਲੋਂ ਕਿਸਾਨਾਂ ਤੇ ਦਬਾਅ ਬਣਾਉਣ ਦੇ ਵਾਸਤੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1938 ਦੀ ਧਾਰਾ 138 ਜਿਹੜਾ ਜੀ 138 ਉਹਦੇ ਤਹਿਤ ਅਦਾਲਤ ਦੇ ਵਿੱਚ ਕੇਸ ਦਾਇਰ ਜਿਹੜਾ ਜੀ ਉਹ ਕੀਤਾ ਜਾਂਦਾ। ਕਿਸਾਨਾਂ ਤੋਂ ਜਿਹੜੇ ਖਾਲੀ ਜਿਹੜੇ ਚੈੱਕ ਨੇ ਉਹਦੇ ਲੈਣ ਦਾ ਰੌਲਾ ਜਿਹੜਾ ਜੀ ਉਹ ਵੱਖਰਾ। ਇਹ ਪਤਾ ਲੱਗ ਰਿਹਾ ਕਿ ਬੈਂਕਾਂ ਨੇ ਕਰੀਬ 15,000 ਜਿਹੜੇ ਕੇਸ ਆ ਉਹ ਕਿਸਾਨਾਂ ਦੇ ਖਿਲਾਫ ਅਦਾਲਤਾਂ ਦੇ ਵਿੱਚ ਪਾਏ ਹੋਏ ਨੇ। ਔਰ ਇਕੱਲੇ ਖੇਤੀ ਵਿਕਾਸ ਬੈਂਕ ਦੇ ਕਰੀਬ 8,000 ਕੇਸ ਨੇ। ਕਰੀਬ 2.5 ਦਰਜਨ ਕੇਸਾਂ ਵਿੱਚ ਕਿਸਾਨਾਂ ਨੂੰ ਸਜ਼ਾ ਹੋ ਚੁੱਕੀ ਆ, ਜਦੋਂ ਕਿ ਕਰੀਬ 100 ਕਰਜ਼ਾਈ ਕਿਸਾਨਾਂ ਨੂੰ ਅਦਾਲਤਾਂ ਨੇ ਭਗੌੜੇ ਵੀ ਕਰਾਰ ਦਿੱਤਾ ਹੋਇਆ। 1.5 ਸਾਲ ਪਹਿਲਾਂ ਪਿੰਡ ਸਾਹਨੇਵਾਲੀ ਮਾਨਸਾ ਡਿਸਟ੍ਰਿਕਟ ਦੇ ਕਿਸਾਨ ਨੂੰ ਚੈੱਕ ਬਾਉਂਸ ਕੇਸ ਦੇ ਵਿੱਚ ਸਜ਼ਾ ਹੋਈ ਸੀ। ਜੇਲ੍ਹ ਜਾਣ ਤੋਂ ਬਾਅਦ ਉਹ ਤਣਾਅ ਦੇ ਵਿੱਚ ਚਲੇ ਗਿਆ।
ਜਦੋਂ ਜ਼ਮਾਨਤ ਤੇ ਬਾਹਰ ਆਇਆ ਤਾਂ ਉਹਨੇ ਭਾਖੜਾ ਨਹਿਰ ਦੇ ਕੰਢੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਬਠਿੰਡਾ ਦੇ ਪਿੰਡ ਝੁੰਬਾ ਦੇ ਕਿਸਾਨ ਉਜਾਗਰ ਸਿੰਘ ਦਾ ਕੇਸ ਵੀ ਇਸੇ ਤਰ੍ਹਾਂ ਦਾ, ਜਿਹਨੂੰ ਅਦਾਲਤ ਨੇ ਚੈੱਕ ਬਾਉਂਸ 1.5 ਸਾਲ ਦੀ ਸਜ਼ਾ ਸੁਣਾਈ। ਮਾਨਸਾ ਦੇ ਪਿੰਡ ਨੰਗਲ ਕਲਾਂ ਦਾ ਕਿਸਾਨ ਤੇਜਾ ਸਿੰਘ ਜੇਲ੍ਹ 'ਚ ਬੰਦ ਹੈ, ਉਹਨੇ ਵੀ ਕਰਜ਼ਾ ਜਿਹੜਾ ਜੀ ਉਤਾਰਤਾ। ਬੈਂਕਾਂ ਦੀ ਬਦੌਲਤ ਮਾਨਸਾ ਦੇ ਪਿੰਡ ਵਾਜੇਵਾਲਾ ਦਾ ਮਨਜੀਤ ਸਿੰਘ, ਸਾਹਨੇਵਾਲੀ ਦਾ ਜਗਸੀਰ ਸਿੰਘ ਸਜ਼ਾ ਯਾਫਤਾ ਬਣ ਗਿਆ। ਸਾਹਨੇਵਾਲੀ ਦੇ 3 ਹੋਰ ਕਿਸਾਨਾਂ ਦੇ ਅਦਾਲਤਾਂ ਦੇ ਵਿੱਚ ਕੇਸ ਜਿਹੜੇ ਆ ਜੀ ਉਹ ਚੱਲ ਰਹੇ ਆ। ਪਿੰਡ ਖੋਖਰ ਖੁਰਦ ਦਾ ਕਿਸਾਨ ਜਸਕਰਨ ਸਿੰਘ ਅਦਾਲਤੀ ਗੇੜ ਦੇ ਵਿੱਚ ਜਿਹੜਾ ਜੀ ਉਹ ਫਸਿਆ ਹੋਇਆ। ਪ੍ਰਾਈਵੇਟ ਬੈਂਕਾਂ ਨੇ ਕੇਸ ਜਿਹੜਾ ਜੀ ਰਾਮ ਸਿੰਘ ਦੇ ਖਿਲਾਫ, ਜਿਹੜਾ ਕੋਟ ਗੁਰੂ ਦਾ ਰਹਿਣ ਵਾਲਾ, ਉਹਦੇ ਖਿਲਾਫ ਜਿਹੜਾ ਜੀ ਕਰਤਾ। ਪੁਲਿਸ ਦੇ ਗ੍ਰਿਫਤਾਰੀ ਵਾਰੰਟ ਜਿਹੜੇ ਜੀ ਉਹ ਲੈ ਲਏ ਗਏ ਆ। ਜੋਧਪੁਰ ਪਾਖਰ ਦਾ ਕਿਸਾਨ ਜਿਹੜਾ ਜੀ ਉਹਨੂੰ ਕਿਸਾਨਾਂ ਵੱਲੋਂ ਪਾਏ ਕੇਸ ਦੇ ਵਿੱਚ 1.5 ਸਾਲ ਦੀ ਸਜ਼ਾ ਹੋਈ ਹੈ। ਜਦੋਂ ਪੇਸ਼ ਨਹੀਂ ਹੋਇਆ ਤਾਂ ਉਹਦੇ ਦਾਦੇ ਜੋਗਿੰਦਰ ਸਿੰਘ ਦੇ ਗ੍ਰਿਫਤਾਰੀ ਵਾਰੰਟ ਕੱਢੇ ਗਏ। ਚਨਾਰਥਲ ਦਾ ਕਿਸਾਨ ਜਿਹੜਾ ਜੀ ਕੁਲਦੀਪ ਸਿੰਘ ਤੇ ਗੁਰਦੇਸ਼ ਸਿੰਘ ਤੋਂ ਇਲਾਵਾ ਝੁੰਬਾ ਪਿੰਡ ਦੇ ਸੁਖਪ੍ਰੀਤ ਦਾ ਕੇਸ ਵੀ ਸੁਣਵਾਈ ਦੇ ਅਧੀਨ ਹੈ। ਇਹ ਤਾਂ ਕੁਝ ਜਿਹੜੇ ਨੇ ਸਾਹਮਣੇ ਆ ਗਏ ਨੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਸ ਵੇਲੇ ਕੋਈ 15,000 ਕਿਸਾਨ ਨੇ ਜੀ ਜਿਨ੍ਹਾਂ ਦੇ ਸਿਰ ਦੇ ਉੱਤੇ ਤਲਵਾਰ ਲਟਕ ਰਹੀ ਹੈ। ਕਿਸੇ ਟਾਈਮ ਵੀ ਉਹਨਾਂ ਨੂੰ ਚੁੱਕ ਕੇ ਜੇਲ੍ਹਾਂ ਜਿਹੜਾ ਜੀ ਉਹ ਸੁੱਟਿਆ ਜਾ ਸਕਦਾ ਹੈ, ਕਿਉਂਕਿ ਉਹਨਾਂ ਦੇ ਵੱਲੋਂ ਖਾਲੀ ਦਿੱਤੇ ਗਏ ਚੈੱਕ ਉਹਨਾਂ ਦੇ ਵਾਸਤੇ ਹੁਣ ਮੁਸੀਬਤ ਬਣੇ ਪਿਆ। ਔਰ ਇਹ ਕਿਸਾਨ ਇਹ ਉਡੀਕਦੇ ਸੀਗੇ ਕਿ ਸ਼ਾਇਦ ਉਹਨਾਂ ਦਾ ਕਰਜ਼ਾ ਵੀ ਜਿਹੜਾ ਮਾਫ ਹੋ ਜਾਵੇ, ਪਰ ਧੋਖਾ ਹੋ ਗਿਆ ਨਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।